ਇਸ ਤੋਂ ਬਾਅਦ ਪਹਿਲਾਂ ਆਪਾਂ ਡਿਸਕਸ ਕਰ ਰਹੇ ਸੀ ਬ੍ਰੇਕਿੰਗ ਨਿਊਜ਼ ਯੂਐਸਏ ਦੇ ਵਿੱਚ USCIS ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਐਕਸਟੈਂਸ਼ਨ ਦੇ ਦਿੱਤੀ ਆ ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟ ਐਕਸਪਾਇਰ ਹੋਏ ਸੀ ਉਹਨਾਂ ਦੇ 1 ਸਾਲ ਦੇ ਲਈ। ਸੋ ਟੋਟਲ 1.5 ਸਾਲ ਦੀ ਐਕਸਟੈਂਸ਼ਨ ਹੋ ਗਈ ਕਿਉਂਕਿ ਸਟਾਫ ਬੜਾ ਘੱਟ ਸੀ ਤੇ ਪ੍ਰੋਸੈਸ ਕਰਨ ਨੂੰ ਐਪਲੀਕੇਸ਼ਨਾਂ ਨੂੰ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ। ਸੋ ਉਹਦੇ ਬਾਬਤ ਆਪਾਂ ਅਟਾਰਨੀ ਜੇ ਤਿਰਕੀਆਣਾ ਉਹਨਾਂ ਦੇ ਨਾਲ ਡਿਸਕਸ ਕਰ ਰਹੇ ਸੀ। ਹੋਪਫੁਲੀ ਸਾਰਿਆਂ ਨੂੰ ਇਹ ਜਿਹੜਾ ਪ੍ਰੋਗਰਾਮ ਆ ਉਹਦਾ ਫਾਇਦਾ ਹੋਊਗਾ ਇਸ ਨਿਊਜ਼ ਬਾਰੇ। ਹੁਣ ਆਪਾਂ ਕੁਛ ਅਗਲੀਆਂ ਖਬਰਾਂ ਵੱਲ ਚੱਲੀਏ। ਕੀ ਕੁਝ ਅਮਰੀਕਾ ਦੇ ਵਿੱਚ ਜਾਂ ਆਲੇ ਦੁਆਲੇ ਦੁਨੀਆ 'ਚ ਵਾਪਰ ਰਿਹਾ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਹੈਗੇ ਆ ਜ਼ੈਲੈਂਸਕੀ, ਉਹਨਾਂ ਨੇ ਇਹ ਕਿਹਾ ਵੀ ਰਸ਼ੀਅਨਸ ਦੇ ਨਾਲ ਕੋਈ ਵੀ ਸਾਡੀ ਡੀਲ ਨਹੀਂ ਹੋਊਗੀ ਜਦੋਂ ਤੱਕ ਰਸ਼ੀਅਨਸ ਯੂਕਰੇਨ ਦੀ ਧਰਤੀ ਤੋਂ ਬਾਹਰ ਨਹੀਂ ਜਾ ਰਹੇ। ਯੂਰਪੀਅਨ ਯੂਨੀਅਨ ਨੇ ਵੀ ਪ੍ਰਪੋਜ਼ ਕਰਤਾ ਰਸ਼ੀਅਨ ਆਇਲ, ਕਹਿੰਦੇ ਅਸੀਂ ਲੈਣਾ ਨਹੀਂ ਹੈਗਾ। ਸੋ ਰਸ਼ੀਆ ਨੂੰ ਫਾਈਨੈਂਸ਼ੀਅਲੀ ਆਉਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਜਿਹੜਾ ਆ ਘਾਟਾ ਪਊਗਾ। ਯੂਕਰੇਨ ਨੇ ਰਸ਼ੀਆ ਦੀ ਜਿਹੜੀ ਮਿਲਟਰੀ ਦੀ ਐਡਵਾਂਸ ਹੋ ਰਹੀ ਸੀ, ਮਿਲਟਰੀ ਜਿਹੜੀ ਅੱਗੇ ਚੱਲ ਰਹੀ ਸੀ, ਉਸ ਨੂੰ ਰੋਕਿਆ ਵੀ ਹੈਗਾ ਆ ਤੇ ਲੱਗਦਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪੀਸ ਡੀਲ ਆ ਉਹ ਰਸ਼ੀਅਨ ਟਰੂਪਸ ਦੇ ਨਾਲ ਹੋਊਗੀ। ਇਹ ਪ੍ਰੈਜ਼ੀਡੈਂਟ ਵਲੋਡੀਮੀਰ ਜ਼ੈਲੈਂਸਕੀ ਉਹਨਾਂ ਨੇ ਅੱਜ ਰਿਮੋਟਲੀ ਜਦੋਂ ਵਾਲ ਸਟਰੀਟ ਜਰਨਲ ਦੇ CEO ਕਾਉਂਸਲ ਸਮਿਟ ਦੇ ਵਿੱਚ ਲੰਡਨ 'ਚ ਉਹ ਬੋਲ ਰਹੇ ਸੀਗੇ। ਕਹਿੰਦੇ ਭਈ ਗਰਾਊਂਡ ਦੇ ਉੱਤੇ ਅਸੀਂ ਅੱਗੇ ਨੂੰ ਵੱਧ ਰਹੇ ਹੈਗੇ ਆ ਤੇ ਰਸ਼ੀਅਨਸ ਨੂੰ ਪੂਰੀ ਤਰ੍ਹਾਂ ਅਸੀਂ ਧੱਕ ਰਹੇ ਹੈਗੇ ਆ। ਸੋ ਸਾਨੂੰ ਨਹੀਂ ਲੱਗਦਾ ਵੀ ਅਸੀਂ ਇੱਕ ਸਟੈਪ ਵੀ ਬੈਕ ਹੋਣ ਜਾ ਰਹੇ ਹੈਗੇ ਆ। ਯੂਕਰੇਨੀਅਨ ਲੀਡਰ ਨੇ ਇਹ ਵੀ ਕਿਹਾ ਵੀ ਅਸੀਂ ਰਸ਼ੀਅਨ ਫੋਰਸਿਸ ਨੂੰ ਉਹਨਾਂ ਦੀਆਂ ਪੋਜੀਸ਼ਨਾਂ ਤੋਂ ਪਿੱਛੇ ਤੱਕ ਧੱਕ ਸਿੱਟਾਂਗੇ ਤੇ ਕਹਿੰਦੇ ਭਈ ਜਿਹੜਾ ਕ੍ਰੀਮੀਅਮ ਪੈਨਸੂਲਾ ਆ ਰਸ਼ੀਆ ਨੇ ਜਿਹੜਾ 2014 ਦੇ ਵਿੱਚ ਆਪਣੇ ਕਬਜ਼ੇ 'ਚ ਲਿਆ ਸੀ, ਉਸ ਨੂੰ ਵੀ ਆਪਾਂ ਜੇ ਪੀਸ ਟਾਕਸ ਹੁੰਦੀ ਆ ਉਹਦੇ ਵਿੱਚ ਇਨਕਲੂਡ ਕਰਾਂਗੇ ਤਾਂ ਕਿ ਉਹ ਵੀ ਵਾਪਸ ਯੂਕਰੇਨ ਦੇ ਵਿੱਚ ਆ ਜਾਵੇ। ਰਸ਼ੀਅਨ ਟਰੂਪਸ ਹਜੇ ਵੀ ਆਕੂਪਾਈਡ ਟੈਰੀਟਰੀ ਯੂਕਰੇਨ ਦੀ ਆ ਜੋ ਉੱਥੇ ਰਹਿ ਰਹੇ ਆ ਤੇ ਜ਼ੈਲੈਂਸਕੀ ਨੇ ਇਹ ਕਿਹਾ ਇਹ ਸਾਡੇ ਲਈ ਕਿਸੇ ਤਰ੍ਹਾਂ ਮਨਜ਼ੂਰ ਨਹੀਂ ਹੈਗਾ, ਅਸੀਂ ਉਹਨਾਂ ਨੂੰ ਉੱਥੋਂ ਧੱਕ ਕੇ ਹੀ ਰੱਖਾਂਗੇ। ਤੇ ਬ੍ਰਿਟੇਨ ਨੇ ਅਨਾਉਂਸ ਕੀਤਾ ਆ ਵੀ ਉਹ ਹੋਰ ਸੈਂਕਸ਼ਨਸ ਰਸ਼ੀਆ ਦੇ ਅਗੇਂਸਟ ਲਾਉਣ ਜਾ ਰਹੇ ਹੈਗੇ ਆ। ਬਿਜ਼ਨੈਸਸ ਤੇ ਹੋਰ ਮੈਨੇਜਮੈਂਟ ਕੰਸਲਟੈਂਟਸ ਜੋ ਹੈਗੇ ਆ, ਅਕਾਊਂਟੈਂਟਸ ਹੈਗੇ ਆ, ਪਬਲਿਕ ਰਿਲੇਸ਼ਨ ਫਰਮਸ UK ਦੇ ਵਿੱਚ ਜਿਹੜੀਆਂ ਰਸ਼ੀਆ ਦੀਆਂ ਹੈਗੀਆਂ ਉਹਨਾਂ ਦੇ ਸਾਰੀਆਂ ਦੇ ਐਸੈਟ ਫਰੀਜ਼ ਕਰਨ ਜਾ ਰਹੇ ਹੈਗੇ ਆ ਤੇ ਨਾਲ ਦੀ ਨਾਲ ਟਰੈਵਲ ਬੈਨ ਵੀ ਇੰਪੋਜ਼ ਕੀਤਾ ਹੈਗਾ ਰਸ਼ੀਅਨ ਜਰਨਲਿਸਟ ਤੋਂ ਜਿਹੜੇ ਕਿ ਸਟੇਟ ਓਨਡ ਮੀਡੀਆ ਦੇ ਨਾਲ UK ਦੇ ਵਿੱਚ ਕੰਮ ਕਰਦੇ ਹੈਗੇ ਆ। ਰਸ਼ੀਆ ਦੀ ਮਿਲਟਰੀ ਨੇ ਅੱਜ ਇਹ ਕਿਹਾ ਵੀ ਉਹਨਾਂ ਦੀਆਂ ਮਿਜ਼ਾਈਲਸ ਨੇ ਇਲੈਕਟ੍ਰਿਕ ਪਾਵਰ ਫੈਸਿਲਿਟੀ ਇੱਕ 5 ਰੇਲਵੇ ਸਟੇਸ਼ਨਸ ਦੇ ਉੱਤੇ ਜਿਹੜੀ ਸੀਗੀ ਯੂਕਰੇਨ ਦੇ ਵਿੱਚ ਉਸ ਨੂੰ ਪੂਰੀ ਉਹਨਾਂ ਨੇ ਤਬਾਹ ਕਰ ਦਿੱਤਾ ਹੈਗਾ ਆ। ਆਰਟਲਰੀ, ਏਅਰਕ੍ਰਾਫਟ, ਇਹ ਸਾਰਾ ਕੁਝ ਯੂਜ਼ ਕੀਤਾ ਗਿਆ ਹੈਗਾ ਉਸ ਨੂੰ ਤਬਾਹ ਕਰਨ ਦੇ ਲਈ। ਕ੍ਰੈਮਲਿਨ ਦੇ ਸਪੋਕਸਪਰਸਨ ਡਿਮਿਟਰੀ ਪੈਸਕੋਵ ਉਹਨਾਂ ਨੇ ਨੌਨਸੈਂਸ ਕਿਹਾ ਮੀਡੀਆ ਰਿਪੋਰਟਸ ਨੂੰ, ਜਿਹਦੇ ਵਿੱਚ ਇਹ ਕਿਹਾ ਗਿਆ ਵੀ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਉਹ ਡਿਕਲੇਅਰ ਕਰਨ ਜਾ ਰਹੇ ਆ ਮਈ 9 ਨੂੰ ਵੀ ਸਾਡੀ ਜੰਗ ਆ ਉਹ ਯੂਕਰੇਨ ਦੇ ਨਾਲ ਚੱਲ ਰਹੀ ਹੈਗੀ ਆ। ਸੋ ਉਹਨਾਂ ਨੇ ਇਹ ਕਿਹਾ ਵੀ ਮਈ 9 ਇੱਕ ਅਜਿਹੀ ਡੇਟ ਆ ਜਦੋਂ ਰਸ਼ੀਆ ਨੇ ਨਾਜ਼ੀ ਜਰਮਨੀ ਜਿਹੜਾ ਕਿ ਵਰਲਡ ਵਾਰ 2 ਦੇ ਦੌਰਾਨ ਉਸ ਨੂੰ ਡਿਫੀਟ ਕੀਤਾ ਸੀ ਤੇ ਅਸੀਂ ਉਸ ਨੂੰ ਸੈਲੀਬ੍ਰੇਟ ਕਰਦੇ ਹੈਗੇ ਆ। ਨਵੇਂ ਸੈਟੇਲਾਈਟ ਇਮੇਜਸ ਸੁਜੈਸਟ ਕਰ ਰਹੇ ਆ ਕਿ ਸਟੀਲ ਪਲਾਂਟ ਦੇ ਉੱਤੇ ਹਜੇ ਵੀ ਜਿਹੜੀ ਫਾਈਟਿੰਗ ਆ ਉਹ ਚੱਲ ਰਹੀ ਹੈਗੀ ਆ। ਕ੍ਰਿਮੀਨਲ ਡਿਨਾਈ ਕਰ ਰਿਹਾ ਯੂਕਰੇਨ ਦਾ ਉਹ ਕਲੇਮ ਜਿਹਦੇ ਵਿੱਚ ਰਸ਼ੀਅਨ ਫੋਰਸਿਸ ਨੇ ਐਜ਼ੋਵਸਟਲ ਪਲਾਂਟ ਨੂੰ ਪੂਰੀ ਤਰ੍ਹਾਂ ਬੰਬਾਰਡ ਕੀਤਾ ਹੈਗਾ ਆ ਵੀ ਉਹ ਆਪਣੇ ਕਬਜ਼ੇ 'ਚ ਲੈ ਲਿਆ। ਯੂਕਰੇਨ ਵਾਲੇ ਕਹਿੰਦੇ ਨਹੀਂ ਹਜੇ ਤੱਕ ਕਬਜ਼ੇ ਵਿੱਚ ਨਹੀਂ ਲਿਆ ਗਿਆ ਹੈਗਾ। ਯੂਨਾਈਟਿਡ ਕਿੰਗਡਮ ਮਿਲਟਰੀ ਸਪੋਰਟ ਦੇ ਪੈਕੇਜਸ ਲਗਭਗ $400 ਮਿਲੀਅਨ ਦੇ ਯੂਕਰੇਨ ਨੂੰ ਭੇਜਣ ਜਾ ਰਿਹਾ ਹੈਗਾ ਆ। ਇਹਨਾਂ ਪੈਕੇਜਸ ਦੇ ਵਿੱਚ ਇਲੈਕਟ੍ਰੋਨਿਕ ਵਾਰਫੇਅਰ ਇਕਵਿਪਮੈਂਟ ਹੋਊਗਾ, ਰਡਾਰ ਸਿਸਟਮ, GPS ਜਾਮਿੰਗ ਇਕਵਿਪਮੈਂਟ, ਹੈਵੀ ਲਿਫਟ ਸਪਲਾਈ ਡਰੋਨਸ, ਨਾਈਟ ਵਿਜ਼ਨ ਡਿਵਾਈਸਸ, ਇਹ ਸਾਰਾ ਕੁਝ ਉਹਨਾਂ ਦੇ ਵਿੱਚ ਹੋਊਗਾ। ਸੋ
ਜਿਹੜੀ ਸਮਾਨ ਵਾਈਜ਼ ਆ ਉਹ ਸਾਰੀ ਸਪੋਰਟ ਜਿਹੜੀ ਆ ਯੂਕਰੇਨ ਨੂੰ ਬਾਹਰਲੇ ਮੁਲਕ ਕਰ ਰਹੇ ਆ। ਹੁਣ ਯੂਕੇ ਨੇ ਵੀ $400 ਮਿਲੀਅਨ ਵਰਥ ਆਫ ਜਿਹੜਾ ਇਹ ਸਾਰਾ ਸਮਾਨ ਆ ਉਹ ਉਹਨਾਂ ਨੇ ਯੂਕਰੇਨ ਨੂੰ ਦਿੱਤਾ ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕੰਸਲਟ ਕਰ ਰਹੇ ਆ ਹੋਰ G7 ਕੰਟਰੀਜ਼ ਦੇ ਨਾਲ, ਹੋਰ ਕਿਸ ਤਰ੍ਹਾਂ ਜਿਹੜੀਆਂ ਸੈਂਕਸ਼ਨਸ ਆ ਉਹ ਲਾਈਆਂ ਜਾ ਸਕਣਗੀਆਂ। ਅੱਜ ਉਹਨਾਂ ਨੇ ਇਹ ਕਿਹਾ ਵੀ ਐਡੀਸ਼ਨਲ ਸੈਂਕਸ਼ਨਸ ਰਸ਼ੀਆ ਦੇ ਉੱਤੇ ਕਿਸ ਤਰ੍ਹਾਂ ਲਾਈਆਂ ਜਾਣਗੀਆਂ, ਉਹ ਆਪਣੇ G7 ਦੇ 7 ਮੁਲਕਾਂ ਦੇ ਜਿਹੜੇ ਦੋਸਤ ਹੈਗੇ ਆ ਯੂਰਪੀਅਨ ਯੂਨੀਅਨ ਦੇ, ਉਹਨਾਂ ਦੇ ਨਾਲ ਗੱਲਬਾਤ ਕਰਨਗੇ ਤਾਂ ਕਿ ਉਹ ਜਲਦੀ ਤੋਂ ਜਲਦੀ ਆਇਲ ਇੰਪੋਰਟਸ ਦੇ ਉੱਤੇ ਜਿਹੜਾ ਕਿ ਰਸ਼ੀਆ ਤੋਂ ਹੁੰਦਾ ਆ ਉਹਦੇ ਉੱਤੇ ਸੈਂਕਸ਼ਨਸ ਲਾ ਸਕਣ। ਟੋਟਲ 27 ਮੈਂਬਰ ਕੰਟਰੀਜ਼ ਹੋਣਗੀਆਂ। ਯੂਰਪੀਅਨ ਯੂਨੀਅਨ ਦੇ ਚੀਫ ਨੇ ਇੱਕ ਵਾਰੀ ਫੇਰ ਕਾਲ ਦਿੱਤੀ ਆ ਵੀ ਰਸ਼ੀਆ ਦੇ ਆਇਲ ਇੰਪੋਰਟਸ ਦੇ ਉੱਤੇ ਪੂਰੀ ਤਰ੍ਹਾਂ ਬੈਨ ਲਾਇਆ ਜਾਵੇ। ਹਾਲਾਂਕਿ ਆਪਾਂ ਨੂੰ ਪਤਾ ਆ ਵੀ ਯੂਰਪੀਅਨ ਯੂਨੀਅਨ ਦੇ ਵਿੱਚ ਖਾਸ ਕਰਕੇ ਜਰਮਨ ਜਾਂ ਹੋਰ ਮੁਲਕ ਆ ਉਹ ਪੂਰੀ ਤਰ੍ਹਾਂ ਰਸ਼ੀਆ ਦੇ ਉੱਤੇ ਡਿਪੈਂਡੈਂਟ ਹੈਗੇ ਆ। 60-70% ਗੈਸ ਉੱਥੋਂ ਆਉਂਦਾ ਤੇ ਫਾਈਨੈਂਸ਼ੀਅਲੀ ਉਹਨਾਂ ਨੂੰ ਵੀ ਬਹੁਤ ਹਰਟ ਹੋਊਗਾ। ਹੰਗਰੀ ਦੇ ਫੋਰਨ ਮਿਨਿਸਟਰ ਪੀਟਰ ਸਿਜ਼ਰੋਟੋ ਉਹਨਾਂ ਨੇ ਇਹ ਕਿਹਾ ਵੀ ਹੰਗਰੀ ਦੀ એનર્ਜੀ ਸਪਲਾਈ ਪੂਰੀ ਤਰ੍ਹਾਂ ਡਿਸਟਰਾਏ ਹੋ ਜਾਊਗੀ ਜੇ ਐਮਬਾਰਗੋ ਲਾਇਆ ਗਿਆ ਤੇ ਹੰਗਰੀ ਨੂੰ ਹੋਰ ਕਿਤੇੋਂ ਜਿਹੜਾ ਆਇਲ ਲੈਣਾ ਪਊਗਾ। ਰਸ਼ੀਆ ਇਸ ਬਲੋਕ ਨੂੰ 25% ਆਇਲ ਸਪਲਾਈ ਕਰਦਾ ਹੈਗਾ ਆ। ਕਹਿੰਦੇ ਪਈ ਹੁਣ ਅਸੀਂ ਰਸ਼ੀਆ ਦੇ ਆਇਲ ਦੇ ਉੱਤੇ ਬੈਨ ਕਰਨ ਜਾ ਰਹੇ ਹੈਗੇ ਆ। ਐਸੋਸੀਏਟਡ ਪ੍ਰੈਸ ਇਹ ਵੀ ਰਿਪੋਰਟ ਕਰਨ ਜਾ ਰਹੀ ਆ ਵੀ ਲਗਭਗ 600 ਦੇ ਕਰੀਬ ਸਿਵਲੀਅਨਸ ਉਹ ਆਲਰੇਡੀ ਮੈਰੀਪੋਲ ਜਿਹੜੀ ਸਟੀਲ ਪਲਾਂਟ ਆ ਉੱਥੇ ਮਾਰੇ ਜਾ ਚੁੱਕੇ ਹੈਗੇ ਆ। ਕਹਿੰਦੇ ਵੀ ਰਸ਼ੀਆ ਨੇ 에ਅਰ ਸਟ੍ਰਾਈਕ ਕੀਤਾ ਮੈਰੀਪੋਲ ਦੇ ਡਰਾਮਾ ਥੀਏਟਰ ਦੇ ਵਿੱਚ ਮਾਰਚ 16 ਨੂੰ ਤੇ ਬਹੁਤ ਹੀ ਜ਼ਿਆਦਾ ਉੱਥੋਂ ਦਰਦਨਾਕ ਜਿਹੜੀਆਂ ਖਬਰਾਂ ਆਈਆਂ ਵੀ 600 ਦੇ ਕਰੀਬ ਸਿਵਲੀਅਨਸ ਜੋ ਉੱਥੇ ਸੇਫਟੀ ਵਾਸਤੇ ਆਪਣੇ ਲੁਕੇ ਹੋਏ ਸੀਗੇ ਉਹਨਾਂ ਦੇ ਉੱਤੇ ਜਿਹੜੇ ਬੰਬ ਸਿੱਟੇ ਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਕਈ ਵਿਟਨੈਸਸ ਇਹ ਵੀ ਕਹਿ ਰਹੇ ਆ ਵੀ 1000 ਤੱਕ ਵੀ ਇਹ ਗਿਣਤੀ ਹੋ ਸਕਦੀ ਹੈਗੀ ਆ। ਦਰਜਨਾਂ ਦੇ ਕਰੀਬ ਮੁਲਕ ਜਿਹੜੇ ਆ ਉਹਨਾਂ ਨੇ ਮਿਲਟਰੀ ਤੇ ਹਿਊਮਨਟੇਰੀਅਨ ਏਡ ਯੂਕਰੇਨ ਨੂੰ ਪ੍ਰੋਵਾਈਡ ਕੀਤੀ ਹੈਗੀ ਆ। US ਨੇ $3.7 ਬਿਲੀਅਨ ਵੈਪਨਸ ਤੇ ਹੋਰ ਏਡ। ਪ੍ਰੈਜ਼ੀਡੈਂਟ ਜੋ ਬਾਈਡਨ ਐਡੀਸ਼ਨਲ ਉਹਨਾਂ ਨੇ $33 ਬਿਲੀਅਨ ਕਾਂਗਰਸ ਤੋਂ ਮੰਗਿਆ ਹੈਗਾ ਤਾਂ ਕਿ ਯੂਕਰੇਨ ਨੂੰ ਦਿੱਤਾ ਜਾ ਸਕੇ। ਕਹਿੰਦੇ ਭਈ ਪੈਂਟਾਗਨ ਨੇ ਇਹ ਵੀ ਵਾਰਨਿੰਗ ਦਿੱਤੀ ਆ ਵੀ ਰਸ਼ੀਆ ਦੀ ਮਿਲਟਰੀ ਇਹ ਹੁਣ ਸਿੱਖੂਗੀ ਜਿਹੜੀਆਂ ਉਹਨਾਂ ਦੇ ਕੋਲੋਂ ਟੈਕਟੀਕਲ ਐਰਰਸ ਜਿਹੜੀਆਂ ਗਲਤੀਆਂ ਹੋਈਆਂ ਹੈਗੀਆਂ। ਕਹਿੰਦੇ ਵੀ ਰਸ਼ੀਅਨ ਮਿਲਟਰੀ ਸਿੱਖ ਰਹੀ ਆ ਹੁਣ ਨਵੇਂ ਫੇਜ਼ ਦੇ ਵਿੱਚ ਕਿਸ ਤਰ੍ਹਾਂ, ਕਿਉਂਕਿ ਉਹਨਾਂ ਨੇ ਤਾਂ ਇਹ ਸੋਚਿਆ ਸੀ ਵੀ ਅਸੀਂ ਯੂਕਰੇਨ ਦੇ ਵਿੱਚ ਇੱਕਦਮ ਹੀ ਜਾਵਾਂਗੇ ਤਾਂ ਚੁੱਪ ਕਰਕੇ ਆਰਾਮ ਨਾਲ 2-4 ਦਿਨਾਂ ਦੇ ਵਿੱਚ ਕਬਜ਼ਾ ਕਰਕੇ ਆਪਣੇ ਥੱਲੇ ਉਹਨਾਂ ਨੂੰ ਕਰ ਲਵਾਂਗੇ। ਛੋਟਾ ਜਿਹਾ ਮੁਲਕ ਆ ਪਰ ਉਹਨਾਂ ਨੇ ਟੱਕਰ ਬਹੁਤ ਜ਼ਿਆਦਾ ਦਿੱਤੀ ਹੈਗੀ ਆ। ਯੂਕਰੇਨ ਦੇ ਜਨਰਲ ਮਾਰਕ ਮਿਲੇ ਤੇ ਚੇਅਰਮੈਨ ਜੁਆਇੰਟ ਆਫ ਚੀਫ ਆਫ ਸਟਾਫ ਤੇ ਸੈਨੇਟ ਅਪਰੋਪਰੀਏਸ਼ਨ ਕਮੇਟੀ ਨੇ ਇਹ ਦੱਸਿਆ ਵੀ ਯੂਕਰੇਨ ਦੀਆਂ ਫੌਜਾਂ ਦੇ ਕੋਲ ਬਹੁਤ ਹੀ ਮਾਡਰਨ ਸਮਾਨ ਹੈਗਾ, ਟੈਂਕ ਹੈਗੇ ਆ ਰਸ਼ੀਅਨ ਫੌਜਾਂ ਦੇ ਨਾਲ ਲੜਨ ਦੇ ਲਈ। ਯੂਕਰੇਨ ਦੇ ਬਹੁਤ ਸਾਰੇ ਜਿਹੜੇ ਰਿਫਿਊਜੀ ਆ ਉਹ ਮੈਕਸੀਕੋ ਸਿਟੀ ਦੇ ਵਿੱਚ ਵੀ ਵੇਟ ਕਰ ਰਹੇ ਆ। 500 ਦੇ ਕਰੀਬ ਕਹਿੰਦੇ ਹੈਗੇ ਰਿਫਿਊਜੀ ਕੈਂਪ ਦੇ ਵਿੱਚ ਤੇ ਕਿਸ ਤਰ੍ਹਾਂ ਉਹਨਾਂ ਨੂੰ USA ਦੇ ਵਿੱਚ ਐਂਟਰੀ ਮਿਲੇ। US ਨੇ ਆਲਰੇਡੀ ਪਲੇਜ ਕੀਤਾ ਆ ਵੀ 1 ਲੱਖ ਦੇ ਕਰੀਬ ਯੂਕਰੇਨੀਅਨਸ ਨੂੰ ਉਹ ਇੱਥੇ ਪੋਲੀਟੀਕਲ ਅਸਾਈਲਮ ਜਾਂ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਹੈਗਾ ਆ ਉਹ ਦੇਣਗੇ। ਕਾਫੀ ਸਾਰੇ ਲੋਕ ਆਲਰੇਡੀ ਪਹੁੰਚ ਚੁੱਕੇ ਆ ਤੇ ਕਾਫੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਮੈਕਸੀਕੋ ਦੇ ਵਿੱਚ ਬਾਰਡਰ ਦੇ ਉੱਤੇ ਰੁਕੇ ਹੋਏ ਹੈਗੇ ਆ। ਅਗਲੀ ਖਬਰ ਵੱਲ ਚਲੀਏ, ਉਹ ਬੀਜਿੰਗ ਸ਼ੰਘਾਈ ਚਾਈਨਾ ਤੋਂ ਆ ਰਹੀ ਆ। ਬੀਜਿੰਗ ਨੇ ਕਾਫੀ ਜ਼ਿਆਦਾ ਮੈਟਰੋ ਸਟੇਸ਼ਨ ਤੇ ਬੱਸ ਰਾਊਟਸ ਉਹਨਾਂ ਨੂੰ ਸ਼ਟ ਡਾਊਨ ਕਰ ਦਿੱਤਾ ਹੈਗਾ ਆ ਤਾਂ ਕਿ COVID-19 ਦੇ ਨਾਲ ਬਹੁਤ ਸਾਰੇ ਕੇਸਾਂ ਦੀ ਗਿਣਤੀ ਉੱਥੇ ਵੱਧ ਰਹੀ ਹੈਗੀ ਆ। ਸੈਂਟਰਲ ਸਿਟੀ ਜੈਂਗਜੋ ਉਹਨਾਂ ਨੇ ਹੋਰ ਰਿਸਟ੍ਰਿਕਸ਼ਨਸ ਅਨਾਉਂਸ ਕੀਤੀਆਂ ਆ। ਇਹਦੇ ਨਾਲ ਦਰਜਨ ਤੋਂ ਵੱਧ ਵੱਡੇ ਜਿਹੜੇ ਪੋਪੂਲੇਸ਼ਨ ਸੈਂਟਰਸ ਆ ਉਹ ਇਸ ਟਾਈਮ ਲੋਕਡਾਊਨ ਦੇ ਵਿੱਚ ਹੋ ਗਏ ਹੈਗੇ ਆ।
ਵੁਹਾਨ ਸਿਟੀ ਦੇ ਵਿੱਚ 2019 ਦੇ ਵਿੱਚ ਇਹ ਜਿਹੜੀ ਕੋਰੋਨਾ ਵਾਇਰਸ ਸ਼ੁਰੂ ਹੋਈ ਸੀ, ਪਰ ਚਾਈਨਾ ਵਾਲੇ ਹੁਣ ਕੋਈ ਹੋਰ ਵੀ ਜਿਹੜਾ ਇੱਦਾਂ ਦਾ ਖਤਰਾ ਆ ਉਹ ਨਹੀਂ ਮੁੱਲ ਲੈਣਾ ਚਾਹੁੰਦੇ, ਤੇ ਕਹਿੰਦੇ ਪਈ ਬੀਜਿੰਗ ਹੋਪ ਕਰ ਰਿਹਾ ਆ ਮਾਸ ਟੈਸਟਿੰਗ ਕਰਨ ਦੀ। 16 ਵੱਖ-ਵੱਖ ਸ਼ਹਿਰਾਂ ਦੇ ਜਿਹੜੇ ਡਿਸਟ੍ਰਿਕਟਸ ਆ ਉਹਨਾਂ ਦੇ ਵਿੱਚ ਸੈਕੰਡ ਥਰਡ ਰਾਊਂਡ ਟੈਸਟ ਇਸ ਹਫ਼ਤੇ ਹੋਊਗੀ। 22 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ 60 ਦੇ ਕਰੀਬ ਸਾਬੇ ਸਟੇਸ਼ਨ ਦੇ ਉੱਤੇ ਉਹਨਾਂ ਦੀ ਟੈਸਟਿੰਗ ਹੋਊਗੀ। 158 ਬੱਸ ਰਾਊਟਸ ਇਹ ਜਿਹੜੇ ਸਪੈਸ਼ਲ ਸਰਵਿਸ ਪ੍ਰੋਵਾਈਡ ਕੀਤੀ ਗਈ ਆ ਲੋਕਾਂ ਨੂੰ ਕਰੋਨਾ ਵਾਇਰਸ ਦਾ ਟੈਸਟ ਕਰਨ ਦੇ ਲਈ। ਸੋ ਇਸੇ ਤਰ੍ਹਾਂ ਬੀਜਿੰਗ ਨੇ ਸਕੂਲ, ਰੈਸਟੋਰੈਂਟ, ਜਿਮ, ਐਂਟਰਟੇਨਮੈਂਟ ਵੈਨਿਊਜ਼ ਤੇ ਹੋਰ ਬਿਜ਼ਨੈਸਿਸ ਤੇ ਰੈਜ਼ੀਡੈਂਸ਼ੀਅਲ ਬਿਲਡਿੰਗ ਜਿਹੜੀਆਂ ਆ ਉਹਨਾਂ ਨੂੰ ਹਜੇ ਸ਼ਟ ਡਾਊਨ ਕਰ ਦਿੱਤਾ ਆ, ਤੇ ਉਹਨਾਂ ਨੇ ਐਕਸਟੈਂਸ਼ਨ ਹੋਰ ਦਿਨਾਂ ਦੀ ਲਈ ਆ ਲੇਬਰ ਡੇ ਬ੍ਰੇਕ ਦੀ ਵੀ ਤਾਂ ਕਿ ਲੋਕ ਘਰਾਂ ਦੇ ਵਿੱਚ ਹੀ ਰਹਿਣ ਤੇ ਕੇਸ ਹੋਰ ਜ਼ਿਆਦਾ ਨਾ ਵਧਣ। ਕੱਲ ਰਾਤ ਤਾਈਂ ਜੈਂਗਜੋ ਜਿਹਦੀ ਪੋਪੂਲੇਸ਼ਨ 12.6 ਮਿਲੀਅਨ ਆ, ਤੇ ਜਿੱਥੇ ਐਪਲ ਆਈਫੋਨ ਮੈਨੂਫੈਕਚਰਰ ਫੌਕਸਕੌਨ ਦੀ ਫੈਕਟਰੀ ਵੀ ਹੈਗੀ ਆ, ਉਹਨਾਂ ਨੇ ਅਨਾਊਂਸ ਕੀਤਾ ਸੀ ਵਰਕ ਫਰੋਮ ਹੋਮ ਹੈਗਾ, ਜਾਂ ਜਿਹੜੇ ਕੰਪਨੀਆਂ ਦੇ ਵਿੱਚ ਕੰਮ ਕਰਦੇ ਉਹ ਕੰਪਨੀਆਂ ਦੇ ਵਿੱਚ ਹੀ ਰਹੂਗੇ, ਘਰਾਂ ਨੂੰ ਨਹੀਂ ਜਾ ਸਕਦੇ ਹੈਗੇ। ਪੂਰੀ ਤਰ੍ਹਾਂ ਜਿਹੜਾ ਲੋਕਡਾਊਨ ਚਾਈਨਾ ਦੇ ਵਿੱਚ ਕਈ ਵੱਡੇ ਵੱਡੇ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ ਕੀਤਾ ਹੋਇਆ ਹੈ, ਜਿਹਦਾ ਅਸਰ ਹੁਣ USA ਦੇ ਵਿੱਚ ਵੀ ਹੋ ਰਿਹਾ ਆ, ਕਿਉਂਕਿ ਜਿਹੜੀ ਸ਼ਿਪਿੰਗ ਆ ਉਹ ਉੱਥੋਂ ਨਹੀਂ ਆ ਰਹੀ, ਕਿਉਂਕਿ ਸਾਰਾ ਕੁਝ ਤਾਂ ਸ਼ਟ ਡਾਊਨ ਕੀਤਾ ਹੈ। ਸ਼ੰਘਾਈ ਦੇ ਪੋਰਟ ਦੇ ਉੱਤੇ 344 ਦੇ ਕਰੀਬ ਸ਼ਿਪਸ ਜਿਹੜੇ ਆ, ਵੱਡੇ ਜਹਾਜ਼ ਆ, ਉਹ ਹਜੇ ਵੇਟ ਕਰ ਰਹੇ ਹੈਗੇ ਆ ਜਿਹੜੇ ਕਿਸ ਤਰ੍ਹਾਂ ਉਹਨਾਂ ਨੂੰ ਉੱਥੇ ਅੱਗੇ ਤੋਰਿਆ ਜਾਵੇ। ਇਹ ਉੱਥੇ ਵੇਟਿੰਗ ਦਾ 34% ਇਨਕਰੀਜ਼ ਹੋਇਆ ਪਿਛਲੇ ਮੰਥ ਨਾਲੋਂ। ਸੋ ਇਹ USA ਦੇ ਵਿੱਚ ਚਾਈਨਾ ਤੋਂ ਹੁਣ ਕੰਟੇਨਰ ਪਹੁੰਚਣ ਦੇ ਲਈ, ਸ਼ਿਪ ਪਹੁੰਚਣ ਦੇ ਲਈ 74 ਦਿਨ ਹੋਰ ਲੰਮਾ ਸਮਾਂ ਲੱਗੇਗਾ। ਸੋ ਟੋਟਲੀ ਜਿਹੜੀ ਇੰਟਰਨੈਸ਼ਨਲ ਟ੍ਰੇਡ ਆ ਉਹ ਡਿਸਰਪਸ਼ਨ ਹੋ ਚੁੱਕੀ ਆ, ਉਹਦੇ 'ਚ ਬਹੁਤ ਬੁਰਾ ਜਿਹੜਾ ਅਸਰ ਪਿਆ ਹੈਗਾ ਆ। ਰਾਇਲ ਬੈਂਕ ਆਫ ਕੈਨੇਡਾ ਨੇ ਕਿਹਾ ਆ ਵੀ 5th ਆਫ ਦਾ ਗਲੋਬਲ ਕੰਟੇਨਰ ਸ਼ਿਪ ਫਲੀਟ ਪੋਰਟਸ ਦੇ ਉੱਤੇ ਆਲਰੇਡੀ ਸਟਕ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਆ ਉਹ ਇਕੱਲਾ ਚਾਈਨਾ ਦੇ ਲਈ ਨਹੀਂ, ਅਮਰੀਕਾ, ਕੈਨੇਡਾ, ਹੋਰ ਮੁਲਕਾਂ ਦੇ ਲਈ ਵੀ ਆ ਜਿਹੜਾ ਇੰਨਾ ਸਮਾਨ ਉੱਥੋਂ ਆਉਂਦਾ ਸੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਨਾਰਥ ਕੋਰੀਆ ਦੇ ਸੰਬੰਧ ਦੇ ਵਿੱਚ ਹੈਗੀ ਆ। ਨਾਰਥ ਕੋਰੀਆ ਨੇ ਕੱਲ ਇੱਕ ਬਲਿਸਟਿਕ ਮਿਸਲ ਉਹ ਲਾਂਚ ਕੀਤੀ ਹੈਗੀ ਆ ਸਾਊਥ ਕੋਰੀਆ ਦੇ ਪਾਣੀਆਂ ਦੇ ਵਿੱਚ। ਜਾਪਾਨ ਦੇ ਆਫੀਸ਼ੀਅਲਸ ਨੇ ਇਹ ਕਿਹਾ ਆ। ਨਾਰਥ ਕੋਰੀਆ ਦਾ ਲੀਡਰ ਕਿਮ ਜੋਂਗ ਉਨ ਉਹ ਆਪਣਾ ਨਿਊਕਲੀਅਰ ਵੈਪਨਸ ਜਿਹੜਾ ਉਹਨਾਂ ਦਾ ਪ੍ਰੋਗਰਾਮ ਆ ਉਹਨੂੰ ਪੂਰੀ ਤਰ੍ਹਾਂ ਹੋਰ ਡਿਵੈਲਪ ਕਰ ਰਿਹਾ ਐਟ ਦਾ ਕਹਿੰਦੇ ਫਾਸਟੈਸਟ ਪੋਸੀਬਲ ਪੇਸ, ਤੇ ਇਹ ਥ੍ਰੈਟ ਕਰ ਰਿਹਾ ਆਲੇ ਦੁਆਲੇ ਜਿਹੜੇ ਮੁਲਕ ਹੈਗੇ ਆ, ਜਾਪਾਨ ਆ ਜਾਂ ਸਾਊਥ ਕੋਰੀਆ ਆ। ਪ੍ਰੈਜ਼ੀਡੈਂਟ ਟਰੰਪ ਵੇਲੇ ਤਾਂ ਸਾਰਿਆਂ ਨੂੰ ਪਤਾ ਹੈ ਵੀ ਉਹ ਐਨ ਟਿਕਿਆ ਰਿਹਾ, ਜਿਸ ਤਰ੍ਹਾਂ ਉਹ ਉਹਨਾਂ ਨੂੰ ਨਾਮ ਲੈ ਕੇ ਵੀ ਪੁਕਾਰਦੇ ਸੀ ਵੀ ਇਹ ਕਿਹੜਾ ਬੰਦਾ ਹੈਗਾ ਆ। ਬਾਅਦ ਦੇ ਵਿੱਚ ਜਦੋਂ ਇੱਕ ਮੀਟਿੰਗ ਵੀ ਹੋਈ ਸੀ ਦੋਨਾਂ ਮੁਲਕਾਂ ਦੀ ਤੇ ਕਿਸੇ ਤੇ ਐਗਰੀਮੈਂਟ ਨਹੀਂ ਹੋਇਆ ਤਾਂ ਟਰੰਪ ਹੁਣੀ ਆ ਗਏ ਵੀ ਨਹੀਂ ਅਸੀਂ ਕੋਈ ਸਾਈਨ ਨਹੀਂ ਕਰਨਾ। ਸੋ ਉਹ ਵੀ ਇੱਕ ਤਰ੍ਹਾਂ ਨਾਲ ਉਹਦੇ ਮੂੰਹ ਤੇ ਚਪੇੜੇ ਸੀਗੀ। ਪਰ ਕਿਉਂਕਿ ਰਸ਼ੀਆ ਤੇ ਯੂਕਰੇਨ ਨੂੰ ਲੈ ਕੇ ਹੁਣ ਸਾਰੀ ਦੁਨੀਆ ਦਾ ਧਿਆਨ ਉੱਧਰ ਆ, ਇਹ ਇੱਕ ਵਾਰੀ ਫੇਰ ਆਪਣੇ ਜਿਹੜੇ ਆ ਉਹ ਹੀ ਸ਼ਰਾਰਤ ਕਰਨੀ ਸ਼ੁਰੂ ਕਰ ਦਿੱਤੀ ਆ। ਸਾਊਥ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਸਟੇਟਮੈਂਟ ਇਸ਼ੂ ਕੀਤੀ ਆ। ਕਹਿੰਦੇ ਪਈ ਨਾਰਥ ਦੀ ਕੈਪੀਟਲ ਰੀਜਨ ਵੱਲੋਂ ਇਹ ਮਿਜ਼ਾਈਲ ਜਿਹੜੀ ਫਾਇਰ ਕੀਤੀ ਗਈ ਸੀ, ਜੋ ਕਿ ਈਸਟਰਨ ਕੋਸਟ ਦੇ ਵਾਟਰਸ ਦੇ ਵਿੱਚ ਉੱਥੇ ਪਹੁੰਚੀ ਹੈਗੀ ਆ। ਕਹਿੰਦੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਖਤਰਨਾਕ ਥ੍ਰੈਟ ਹੈਗਾ ਉਹਨਾਂ ਦੇ ਮੁਲਕ ਦੇ ਲਈ, ਤੇ ਇਹ ਅੰਡਰਮਾਈਨ ਵੀ ਕਰਦਾ ਇੰਟਰਨੈਸ਼ਨਲ ਪੀਸ ਤੇ ਸਿਕਿਉਰਿਟੀ ਨੂੰ। ਤੇ UN ਸਿਕਿਉਰਿਟੀ ਕੌਂਸਲ ਦਾ ਜਿਹੜਾ ਰੈਜ਼ੋਲੂਸ਼ਨ ਆ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਨਾਰਥ ਕੋਰੀਆ ਦੇ ਵਿੱਚ ਬਲਿਸਟਿਕ ਲਾਂਚ ਉਹ ਬੈਨ ਆ, ਬਲਿਸਟਿਕ ਮਿਸਲਸ ਨੂੰ ਚਲਾਇਆ ਨਹੀਂ ਜਾ ਸਕਦਾ, ਉਸ ਨੂੰ ਵੀ ਇਸ ਨੇ ਵਾਇਲੇਟ ਕੀਤਾ ਹੈਗਾ ਆ। ਸਟੇਟਮੈਂਟ ਦੇ ਵਿੱਚ ਬੌਨ ਇਨ ਚੋ ਇਹ ਸਾਊਥ ਕੋਰੀਅਨ JCS ਚੀਫ ਹੈਗੇ ਆ, ਉਹਨਾਂ ਨੇ ਵੀਡੀਓ ਕਾਨਫਰੰਸ ਦੇ ਵਿੱਚ ਦੱਸਿਆ ਵੀ ਜਨਰਲ ਪੌਲ ਲੈਕਮੈਰਾ ਇੱਕ ਅਮਰੀਕਨ ਜਨਰਲ ਹੈਗੇ ਆ ਜੋ ਕਿ ਸਾਊਥ ਕੋਰੀਆ ਤੇ US ਕੰਬਾਈਨਡ ਫੋਰਸਿਸ ਕਮਾਂਡ ਨੂੰ ਲੀਡ ਕਰਦੇ ਆ ਸਿਓਲ ਦੇ ਵਿੱਚ। ਤੇ ਉਹਨਾਂ ਨੇ ਇਹ ਕਿਹਾ ਵੀ ਆਪਾਂ ਜੁਆਇੰਟ ਡਿਫੈਂਸ ਪੋਸਚਰ ਰੱਖਾਂਗੇ
ਜਾਪਾਨ ਨੇ ਵੀ ਡਿਟੈਕਟ ਕੀਤਾ, ਨਾਰਥ ਕੋਰੀਆ ਨੇ ਲਾਂਚ ਕੀਤਾ ਸੀ, ਤੇ ਉਸ ਨੇ ਜਾਪਾਨ ਨੇ ਵੀ ਇਸ ਦਾ ਖੰਡਨ ਕੀਤਾ ਹੈਗਾ ਵੀ ਇਹ ਨਾਰਥ ਕੋਰੀਆ ਆ, ਇਹ ਬੰਦੇ ਨਹੀਂ ਬਣ ਰਹੇ ਹੈਗੇ। ਅਗਲੀ ਖਬਰ ਵੱਲ ਚਲੀਏ। ਆਪਾਂ ਪਿਛਲੇ 2-3 ਦਿਨਾਂ ਚੋਂ ਦੱਸ ਰਹੇ ਸੀ, ਇੱਕ ਸ਼ੈਰਿਫ ਬੀਬੀ ਆਪਣੇ ਹੀ ਜਿਹੜੇ ਕੈਦੀ ਆ ਉਹਨੂੰ ਲੈ ਕੇ ਉੱਥੋਂ ਭੱਜ ਗਈ, ਤੇ ਹੁਣ ਉੱਥੇ ਲੋਕਆਊਟ ਜਾਰੀ ਕੀਤਾ ਗਿਆ ਆ। ਮਾਰਸ਼ਲਸ ਵੱਲੋਂ ਵੀ $10,000 ਦਾ ਇਨਾਮ ਵੀ ਰੱਖਿਆ ਗਿਆ ਆ। ਹੁਣ ਬਹੁਤ ਸਾਰੀਆਂ ਇਨਫੋਰਮੇਸ਼ਨ ਉਹਦੇ ਬਾਬਤ ਆ ਰਹੀਆਂ ਆ। 56 ਸਾਲਾਂ ਦੀ ਜੇਲ੍ਹ ਗਾਰਡ, ਲਗਭਗ ਉਸਨੇ 20 ਸਾਲ ਉੱਥੇ ਜੌਬ ਕੀਤੀ ਆ, ਤੇ ਉਹਨਾਂ ਦਾ ਕਹਿੰਦੇ ਇੱਕ ਰੋਮਾਂਟਿਕ ਰਿਲੇਸ਼ਨਸ਼ਿਪ ਚੱਲਦਾ ਸੀ। ਇੱਕ 38 ਸਾਲਾਂ ਦਾ ਮਰਡਰਰ ਜਿਹੜਾ 6 ਫੁੱਟ 9 ਇੰਚ ਜਿਹੜੀ ਉਹਦੀ ਹਾਈਟ ਹੈਗੀ ਆ, ਕਹਿੰਦੇ ਲਗਭਗ 2 ਸਾਲ ਤੱਕ ਉਹਨਾਂ ਦਾ ਇਹ ਚੱਲਦਾ ਰਿਹਾ, ਜਿਹਦੇ ਦੌਰਾਨ ਉਹ ਉਸ ਨੂੰ ਜੇਲ੍ਹ ਦੇ ਵਿੱਚ ਐਕਸਟਰਾ ਫੂਡ ਵੀ ਦਿੰਦੀ ਰਹੀ, ਤੇ ਆਊਟ ਆਫ ਵਰਕਿੰਗ ਆਵਰਸ ਉਹਨੂੰ ਦੇਖਦੀ ਵੀ ਰਹੀ। ਤੇ ਵਿੱਕੀ ਤੇ ਕੈਸੀ ਵਾਈਟ ਰਿਲੇਟਡ ਤਾਂ ਹੈ ਨਹੀਂ, ਪਰ ਇਹ ਪਿਛਲੇ ਦਿਨਾਂ ਦੇ ਵਿੱਚ ਲਾਰਲਡਲ ਕਾਉਂਟੀ ਜੇਲ੍ਹ ਦੇ ਵਿੱਚੋਂ ਉਸ ਨੂੰ ਇਸ ਬਹਾਨੇ ਨਾਲ ਲੈ ਗਈ ਵੀ ਮੈਂ ਕੋਰਟ 'ਚ ਲੈ ਕੇ ਜਾਣਾ। ਉਸਨੇ ਜਿਹੜਾ ਪ੍ਰੋਟੋਕਾਲ ਆ ਉਹ ਵੀ ਵਾਇਲੇਟ ਕੀਤਾ ਸੀ, ਕਿਉਂਕਿ 2 ਸ਼ੈਰਿਫ ਹੀ ਲਿਜਾ ਸਕਦੇ ਆ, ਪਰ ਉਹ ਕਹਿੰਦੀ ਸੀ ਵੀ ਮੈਂ ਇੱਕੋ ਹੀ ਲੈ ਕੇ ਮੈਂ ਹੀ ਜਾ ਰਹੀ ਹਾਂ, ਤੇ ਦੂਜਾ ਆਲਰੇਡੀ ਪਹੁੰਚਿਆ ਹੋਇਆ ਆ। ਪਰ ਜਿਹੜਾ ਉੱਥੇ ਜਿਸਨੇ ਸਾਈਨ ਅਪ ਕਰਨਾ ਸੀ, ਕਿਉਂਕਿ ਇਹ ਉਹਦੀ ਬੌਸ ਸੀ, ਸੋ ਉਸਨੇ ਕੁਐਸਚਨ ਨਹੀਂ ਕੀਤਾ। ਸੋ ਉਸ ਤੋਂ ਬਾਅਦ ਕਹਿੰਦੇ ਵੀ ਉਹਨੂੰ ਆਪਣੀ ਸ਼ੈਰਿਫ ਦੀ ਕਾਰ 'ਚ ਲਿਜਾ ਕੇ ਇੱਕ ਪਾਰਕਿੰਗ ਲਾਟ 'ਚ ਸ਼ਾਪਿੰਗ ਸੈਂਟਰ ਦੇ ਵਿੱਚ ਕਾਰ ਖੜੀ ਕਰਕੇ ਉਹਨਾਂ ਨੇ ਆਲਰੇਡੀ ਇੱਕ ਹੋਰ ਕਾਰ ਲਈ, ਉਹ ਸੀ ਫੋਰਡ ਐਜ 2007 ਦੀ, ਤੇ ਉਹਦੇ ਵਿੱਚ ਬਿਠਾਲ ਕੇ ਉਹ ਚਲੇ ਗਈ, ਤੇ ਹਜੇ ਤੱਕ ਵੀ ਉਹ ਲੱਭ ਨਹੀਂ ਰਹੇ, ਨਾ ਹੀ ਕੈਦੀ ਤੇ ਨਾ ਹੀ ਜਿਹੜੀ ਸ਼ੈਰਿਫ ਹੈਗੀ ਆ। ਵਿੱਕੀ ਵਾਈਟ 56 ਸਾਲਾਂ ਦੀ ਸ਼ੈਰਿਫ ਆ, ਤੇ ਕੈਸੀ ਵਾਈਟ 38 ਸਾਲਾਂ ਦਾ ਮਰਡਰਰ ਹੈਗਾ, ਜਿਹਨੂੰ 75 ਸਾਲਾਂ ਦੀ ਜਿਹੜੀ ਸਜ਼ਾ ਹੋਈ ਸੀਗੀ। ਉਹਦੀ ਜਿਹੜੀ ਮਦਰ ਆ ਵਿੱਕੀ ਵਾਈਟ ਦੀ, ਉਸ ਨੂੰ ਵੀ ਨਹੀਂ ਪਤਾ ਵੀ ਉਸ ਦਾ ਕੋਈ ਜਿਹੜਾ ਆ ਰਿਲੇਸ਼ਨ ਕਿਤੇ ਚੱਲਦਾ ਸੀ, ਤੇ ਕਹਿੰਦੀ ਵੀ ਉਸਨੇ ਆਪਣਾ ਘਰ ਵੇਚ ਦਿੱਤਾ ਸੀ, ਤੇ ਮੇਰੇ ਕੋਲ ਕੁਛ ਦਿਨਾਂ ਤੋਂ ਰਹਿ ਰਹੀ ਸੀ। ਇਹ ਵੀ ਪਤਾ ਚੱਲਿਆ ਵੀ ਕੁਛ ਦਿਨ ਪਹਿਲਾਂ ਉਸਨੇ ਆਪਣੀ ਰਿਟਾਇਰਮੈਂਟ ਦੇ ਪੇਪਰ ਵੀ ਸਬਮਿਟ ਕੀਤੇ ਸੀ, ਪਰ ਉਹ ਹਜੇ ਤੱਕ ਪ੍ਰੋਸੈਸ ਨਹੀਂ ਹੋਏ। ਸੋ ਦੋਨੋਂ ਹੀ ਜਾਣੇ ਹੁਣ ਇਸ ਟਾਈਮ ਵਾਂਟਡ ਹੈਗੇ ਆ। ਅਗਲੀ ਖਬਰ ਵੱਲ ਚਲੀਏ, ਜਿਹੜੀ ਪ੍ਰਾਇਮਰੀ ਇਲੈਕਸ਼ਨ ਨੂੰ ਲੈ ਕੇ ਆ, ਖਾਸ ਕਰਕੇ ਓਹਾਇਓ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਬੈਕਅਪ ਜਿਹੜੇ ਕੈਂਡੀਡੇਟ ਸੀਗੇ, JD ਵੈਂਸ, ਉਹ ਰਿਪਬਲਿਕਨ ਸੈਨੇਟ ਰੇਸ ਉੱਥੋਂ ਜਿੱਤ ਗਏ ਹੈਗੇ ਆ। ਸੋ ਇਕੱਲੇ ਉਹ ਨਹੀਂ ਜਿੱਤੇ, ਕਹਿੰਦੇ ਵੀ ਮੈਜੋਰਟੀ 'ਚ ਹੋਰ ਵੀ ਜਿਹੜੀਆਂ ਵੱਖ-ਵੱਖ ਇਲੈਕਸ਼ਨਸ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਨੂੰ ਸਪੋਰਟ ਕਰ ਰਹੇ ਸੀ ਰਿਪਬਲਿਕਨ ਕੈਂਡੀਡੇਟਸ ਨੂੰ, ਉਹ ਲਗਭਗ ਸਾਰੇ ਹੀ ਜਿੱਤੇ ਹੈਗੇ ਆ। ਸੋ ਇਹਦੇ ਨਾਲ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਕਾਫੀ ਸਟਰੋਂਗ ਹੋਈ ਆ, ਜੇ ਦੁਬਾਰਾ ਕੀ ਫਿਰ ਉਹ ਇਲੈਕਸ਼ਨ ਲੜਦੇ ਆ 2024 ਦੀਆਂ ਇਲੈਕਸ਼ਨ ਦੇ ਲਈ। ਫੌਕਸ ਨਿਊਜ਼ ਪੋਲ ਨੇ ਲਾਸਟ ਵੀਕ ਕੰਡਕਟ ਕੀਤਾ ਸੀ ਟਰੰਪ ਐਂਡੋਰਸਮੈਂਟਸ ਦਾ, ਤੇ ਉਹਨਾਂ ਨੇ ਇਹ ਕਿਹਾ ਸੀ ਜਿਹੜਾ ਵੈਂਸ ਆ ਉਹ 23% ਦੇ ਕਰੀਬ ਲੀਡ ਕਰ ਰਿਹਾ ਹੈਗਾ। 11% ਓਵਰ ਦਾ ਟਵਾਈਸ ਆਫ 11% ਜਿਹੜੀਆਂ ਰਜਿਸਟਰਡ ਵੋਟਸ ਆ ਉਹਨਾਂ ਨੂੰ ਲੈ ਕੇ। ਇੱਕ ਟਾਈਮ ਦੇ ਉੱਤੇ ਵੈਂਸ ਜਿਹੜਾ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਕ੍ਰਿਟਿਕ ਸੀ, ਪਰ ਉਹਨਾਂ ਨੇ ਐਂਡੋਰਸਮੈਂਟ ਜਿਹੜੀ ਆ ਉਹ ਲੈ ਲਈ ਹੈਗੀ ਆ। ਸੋ ਹੋਰ ਵੀ ਬਹੁਤ ਸਾਰੇ ਕੈਂਡੀਡੇਟ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਜਿਨ੍ਹਾਂ ਨੂੰ ਸਪੋਰਟ ਕਰ ਰਹੇ ਸੀ, ਉਹ ਇੱਥੋਂ ਜਿੱਤੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਮਿਲੀਅਨਸ ਆਫ ਵਿਮਨ ਕਹਿੰਦੇ ਪਈ 25 ਸਟੇਟਾਂ ਦੇ ਵਿੱਚ ਅਬੋਰਸ਼ਨ ਬੈਨ ਲੱਗਣ ਜਾ ਰਿਹਾ, ਤੇ ਕਿਉਂਕਿ ਇਹ ਜਿਹੜਾ ਮੈਮੋ ਲੀਕ ਹੋਇਆ ਸੁਪਰੀਮ ਕੋਰਟ USA ਦੀ, ਉਹ ਓਵਰਟਰਨ ਕਰਨ ਜਾ ਰਹੀ ਆ ਰੋ ਵਰਸਸ ਵੇਡ, ਈਵਨ ਦੋ ਹਜੇ ਫਾਈਨਲ ਨਹੀਂ ਆਇਆ, ਪਰ ਇਹ ਕਿਸੇ ਨੇ ਲੀਕ ਕੀਤਾ ਮੈਮੋ। ਰੋ ਵਰਸਸ ਵੇਡ ਇੱਕ ਲੈਂਡਮਾਰਕ ਡਿਸੀਜਨ ਸੀ 1973 ਦੇ ਵਿੱਚ, ਜਿਹਦੇ ਮੁਤਾਬਕ ਔਰਤਾਂ ਜਿਹੜੀਆਂ ਆ ਉਹ ਅਬੋਰਸ਼ਨ ਕਰ ਸਕਦੀਆਂ 24 ਹਫ਼ਤਿਆਂ ਤੋਂ ਪਹਿਲਾਂ, ਪਰ ਹੁਣ ਇਹ ਜਿਹੜਾ ਆ ਓਵਰਟਰਨ ਹੋਣ ਜਾ ਰਿਹਾ ਹੈਗਾ ਆ। ਸੋ ਇਹਦੇ ਵੱਲ ਦੇਖਦੇ ਹੋਏ ਹੁਣ ਕਈ ਸਾਰੀਆਂ ਕੰਪਨੀਆਂ ਨੇ ਆਪਣੇ ਇੰਪਲਾਈਆਂ ਨੂੰ ਕਹਿ ਦਿੱਤਾ ਵੀ ਅਸੀਂ ਤੁਹਾਨੂੰ ਜਿਹੜੇ ਆ ਪੈਸੇ ਦੇਵਾਂਗੇ ਜੇ ਤੁਸੀਂ ਅਬੋਰਸ਼ਨ ਕਰਨ ਜਾਣਾ ਹੈਗਾ। ਐਮਾਜ਼ੋਨ ਲੇਟੈਸਟ ਕਾਰਪੋਰੇਸ਼ਨ ਬਣੀ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਟਰੈਵਲ ਕਾਸਟ ਹੋਰ ਜਿਹੜਾ ਆ $4,000 ਦੇ ਕਰੀਬ ਐਨੂਅਲੀ ਆਪਣੇ ਇੰਪਲਾਈ ਨੂੰ ਦੇਵਾਂਗੇ ਜੇ ਉਹਨਾਂ ਨੇ ਇਸ ਕੰਮ ਦੇ ਲਈ ਬਾਹਰ ਕਿਤੇ ਜਾਣਾ ਹੈਗਾ ਆ। ਇਸ ਤੋਂ ਪਹਿਲਾਂ ਸਿਟੀ ਗਰੁੱਪ, ਯੈਲਪ, ਊਬਰ, ਲਿਫਟ,
ਇਹਨਾਂ ਸਾਰਿਆਂ ਨੇ ਇਹ ਕਿਹਾ ਆ ਵੀ ਅਸੀਂ ਆਪਣੇ EMPLOYEES ਦੀ ਸਪੋਰਟ ਕਰਾਂਗੇ। 26 ਸਟੇਟਸ ਦੇ ਕਰੀਬ ਜਿੱਥੇ ਇਹ ਪੈਂਡਿੰਗ ਹੈਗੇ ਲਾਜ਼, ਖਾਸ ਕਰਕੇ ਅਬੋਰਸ਼ਨ ਨੂੰ ਲੈ ਕੇ, ਉਹਨਾਂ ਦੇ ਉੱਤੇ ਇਹ ਬਹੁਤ ਜ਼ਿਆਦਾ ਅਸਰ ਕਰੂਗਾ। ਕਈ ਜਿਹੜੀਆਂ ਸਟੇਟਸ ਆ ਉਹ ਕਹਿੰਦੇ ਵੀ ਜੇ ਓਵਰਟਰਨ ਹੋ ਜਾਂਦਾ ਆਪਾਂ ਇਸ ਨੂੰ ਇਮੀਡੀਏਟਲੀ ਜਿਹੜਾ ਲਾਗੂ ਕਰ ਦੇਵਾਂਗੇ। ਸੋ ਜਿਸ ਤਰ੍ਹਾਂ ਮੈਂ ਕੰਪਨੀ ਦੱਸਿਆ ਹੈਗਾ, ਬਹੁਤ ਸਾਰੇ ਸਪੋਰਟ ਕਰੂਗੇ ਆਪਣੇ EMPLOYEES ਨੂੰ। ਕਹਿੰਦੇ ਐਮਾਜ਼ੋਨ, ਸਿਟੀ ਗਰੁੱਪ, ਬੰਬਲ, ਲੇਵਾਈਸ ਟੈਰਸ, ਲਿਫਟ ਤੇ ਊਬਰ, ਮੈਚ ਗਰੁੱਪ, ਸੇਲਸ ਫੋਰਸ, ਯੈਲਪ, ਇਹ ਸਾਰੀਆਂ ਕੰਪਨੀਆਂ ਨੇ ਜਿਹੜਾ ਆ ਜੁਆਇਨ ਕੀਤਾ ਆ ਵੀ ਅਸੀਂ ਰੋ ਵਰਸਸ ਵੇ ਦੇ ਅਗੇਂਸਟ EMPLOYEES ਦੀ ਸਪੋਰਟ ਕਰਾਂਗੇ। ਅਗਲੀ ਖਬਰ ਵੱਲ ਚੱਲੀਏ। ਜਿਹੜੀਆਂ ਡਰੱਗ ਪਲਾਨ ਪ੍ਰਾਈਸਿਸ ਆ ਉਹ ਮੈਡੀਕੇਅਰ ਓਪਨ ਐਨਰੋਲਮੈਂਟ ਦੇ ਦੌਰਾਨ ਕਹਿੰਦੇ ਵੀ ਉਹਨਾਂ ਦੀਆਂ ਕੀਮਤਾਂ ਉੱਪਰ ਜਾਣਗੀਆਂ ਵਿਦਿਨ 1 ਮਹੀਨੇ ਦੇ ਵਿੱਚ। ਤੇ ਇਹ ਇੱਕ ਖਾਸ ਕਰਕੇ ਜਿਹੜੇ ਬਜ਼ੁਰਗ ਆ ਉਹਨਾਂ ਦੇ ਲਈ ਔਖਾ ਵੀ ਹੈਗਾ ਆ, ਕਿਉਂਕਿ ਇੱਕ ਤਾਂ ਪੈਨਸ਼ਨ ਘਟ ਜਾਂਦੀ ਹੈਗੀ ਆ, ਇਨਕਮ ਘਟ ਜਾਂਦੀ ਆ, ਉਸ ਟਾਈਮ ਦੇ ਉੱਤੇ ਦਵਾਈਆਂ ਦੀ ਵੀ ਜ਼ਿਆਦਾ ਜ਼ਰੂਰਤ ਹੁੰਦੀ ਆ, ਤੇ ਹੁਣ ਦਵਾਈਆਂ ਦੀ ਜਿਹੜੀ ਕੀਮਤ ਆ ਕਹਿੰਦੇ ਹੋਰ ਵੀ ਜ਼ਿਆਦਾ ਇਹ ਵਧਣ ਜਾ ਰਹੀ ਹੈਗੀ ਆ। ਸੋ ਇਹਦੇ ਉੱਤੇ ਜਿਹੜੇ ਆ ਕੰਮ ਕਰਨ ਵਾਲਾ ਹੈਗਾ ਆਪਣੇ ਜਿਹੜੀ ਕਾਂਗਰਸਮੈਨ ਆ ਜਾਂ ਕਾਂਗਰਸ ਵਿਮਨ ਆ ਜਾਂ ਸੈਨੇਟ ਹੈਗੀ ਆ ਜਾਂ ਈਵਨ ਪ੍ਰੈਜ਼ੀਡੈਂਟ ਆ, ਇਹ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਹੈਗਾ ਆ। ਅਮਰੀਕਾ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਬਹੁਤ ਹੀ ਹਾਈ ਹੈਗੀਆਂ। ਸੇਮ ਜਿਹੜੀਆਂ ਦਵਾਈਆਂ ਆ ਉਹ ਆਪਣੇ ਗੁਆਂਢੀ ਮੁਲਕ ਦੇ ਵਿੱਚ ਕਾਫੀ ਘੱਟ ਪ੍ਰਾਈਸ ਦੇ ਉੱਤੇ ਮਿਲਦੀਆਂ ਆ, ਪਰ USA ਦੇ ਵਿੱਚ ਜਿਹੜੀਆਂ ਉਹ ਬਹੁਤ ਹਾਈ ਪ੍ਰਾਈਸ ਦੇ ਉੱਤੇ ਮਿਲਦੀਆਂ ਹੈਗੀਆਂ। ਸੋ ਇਹ ਇੱਕ ਵੱਡਾ ਇਸ਼ੂ ਇਸ ਟਾਈਮ ਬਣਿਆ ਹੋਇਆ ਹੈਗਾ। ਸਮੈਸ਼ ਐਂਡ ਗ੍ਰੈਬ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈਗਾ। ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਲੁਟੇਰੇ ਆ ਉਹ ਵੱਡੇ ਸਟੋਰਾਂ 'ਚ ਜਾਂਦੇ ਆ, ਉਹਨਾਂ ਨੂੰ ਤੋੜਦੇ ਆ ਤੇ ਤੋੜ ਕੇ ਸਮਾਨ ਚੱਕ ਕੇ ਭੱਜ ਜਾਂਦੇ ਹੈਗੇ ਆ। ਖਾਸ ਕਰਕੇ ਵੱਡੇ ਵੱਡੇ ਮਾਲਸ ਆਪਾਂ ਦੇਖਿਆ ਹੀ ਆ। ਅੱਜ ਇੱਕ ਵਾਰੀ ਫਿਰ ਸੈਨ ਫਰਾਂਸਿਸਕੋ ਤੋਂ ਖਬਰ ਆ ਰਹੀ ਆ ਵੀ ਚੋਰਾਂ ਨੇ ਜਿਹੜਾ ਆ ਬਹੁਤ ਸਾਰਾ ਸਮਾਨ ਵਾਲਗਰੀਨ ਤੋਂ ਵੱਡੇ ਵੱਡੇ ਬੈਗਾਂ ਦੇ ਵਿੱਚ ਚੱਕਿਆ ਤੇ ਚੱਕ ਕੇ ਉਹ ਉੱਥੋਂ ਭੱਜ ਗਏ। ਇਹ ਸਾਰਾ ਕੁਝ ਬਿਲਕੁਲ ਕੈਮਰੇ ਦੇ ਉੱਤੇ ਰਿਕਾਰਡ ਹੋਇਆ ਹੈਗਾ। ਸੈਨ ਫਰਾਂਸਿਸਕੋ ਬਹੁਤ ਹੀ ਜਿਹੜੀ ਸਿਟੀ ਆ ਉੱਥੇ ਹੁਣ ਇੰਨਾ ਜ਼ਿਆਦਾ ਕ੍ਰਾਈਮ ਵੱਧ ਗਿਆ, ਕਹਿੰਦੇ ਵੀ ਪ੍ਰੋਪਰਟੀ ਕ੍ਰਾਈਮ 10.4% ਇਨਕਰੀਜ਼ ਹੋ ਗਿਆ। ਸੋ ਬਹੁਤ ਵਾਰੀ ਜਦੋਂ ਇਸ ਇਸ਼ੂ ਦੇ ਉੱਤੇ ਗੱਲ ਚੱਲਦੀ ਆ ਤੇ ਜਿਹੜੇ ਲਿਬਰਲਸ ਆ ਉਹ ਕਹਿ ਦਿੰਦੇ ਵੀ ਸਾਨੂੰ ਜਿਹੜੇ ਡੈਮੋਕ੍ਰੇਟਸ ਆ ਬਦਨਾਮ ਕਰਦੇ, ਪਰ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਸਿਚੁਏਸ਼ਨ ਕਿੰਨੀ ਬੈਡ ਹੋਈ ਹੈਗੀ ਆ। ਅੱਜ ਤੋਂ 20-25 ਸਾਲ ਪਹਿਲਾਂ ਸੈਨ ਫਰਾਂਸਿਸਕੋ ਬਹੁਤ ਹੀ ਸੋਹਣਾ ਸ਼ਹਿਰ ਸੀ, ਕਿਸੇ ਤਰ੍ਹਾਂ ਦਾ ਕ੍ਰਾਈਮ ਜਿਹੜਾ ਬੜਾ ਘੱਟ ਸੀ, ਪਰ ਹੁਣ ਆਪਾਂ ਦੇਖਦੇ ਹਾਂ ਵੀ ਖੁਦ ਹੀ ਜਿਹੜੇ ਸਰਵੇ ਇਹਨਾਂ ਦੇ ਕਹਿ ਰਹੇ ਆ ਵੀ ਕਿੰਨੀ ਜ਼ਿਆਦਾ ਜਿਹੜੀ ਆ ਬ੍ਰੇਕ ਇਨ ਹੋ ਰਹੀਆਂ, ਰੋਬਰੀਆਂ ਹੋ ਰਹੀਆਂ। ਇੱਕ ਹੁਣ ਨਵੀਂ ਜਿਹੜੀ ਕਲਿੱਪ ਜਿਸ ਦੇ ਬਾਰੇ ਮੈਂ ਆਪਾਂ ਡਿਸਕਸ ਕਰ ਰਹੇ ਸੀ, 41 ਸੈਕਿੰਡ ਦੀ ਉਹ ਵਾਇਰਲ ਹੋਈ ਆ, ਜਿਹਦੇ ਵਿੱਚ 1.6 ਮਿਲੀਅਨ ਟਾਈਮ ਉਹ ਦੇਖੀ ਵੀ ਜਾ ਚੁੱਕੀ ਆ। ਤੇ ਕਹਿੰਦੇ ਵੀ ਇੱਕ ਜਿਹੜੀ ਬੀਬੀ ਆ ਉਹ ਪਿੰਕ ਜੈਕਟ ਦੇ ਵਿੱਚ ਸਮਾਨ ਸ਼ੈਲਫ ਤੋਂ ਇਕੱਠਾ ਕਰਦੀ ਆ ਤੇ ਬੈਗ ਤੇ ਪਾ ਕੇ ਚਲੇ ਜਾਂਦੀ ਆ, ਤੇ ਇਹਦੇ ਨਾਲ ਹੀ ਜਿਹੜੀ ਇੱਕ ਦੂਜੀ ਹੋਰ ਬੀਬੀ ਆ ਉਹ ਫਿਰ ਉੱਥੇ ਆ ਜਾਂਦੀ ਆ। ਉਹ ਵੀ ਸਾਰਾ ਕੁਝ ਰਿਕਾਰਡ ਹੋਇਆ ਹੈਗਾ। ਸੈਨ ਮਟੇਓ ਕਾਉਂਟੀ ਸ਼ੈਰਿਫ ਆਫਿਸ ਨੇ ਕਿਹਾ ਵੀ ਇਹ ਅਪ੍ਰੈਲ ਮਹੀਨੇ ਦੇ ਵਿੱਚ ਵਾਲਗਰੀਨ ਦੇ ਵਿੱਚ ਸਾਰਾ ਕੁਝ ਵਾਪਰਿਆ ਸੀ, ਜਿਹੜੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈਗੀ ਆ। ਸੋ ਬਿਲਕੁਲ ਭੱਜ ਕੇ ਜਾਂਦੇ ਆ, ਜਾ ਕੇ ਤੇ ਆਰਾਮ ਨਾਲ ਕਾਰਾਂ 'ਚ ਚੜ੍ਹ ਕੇ ਉਹ ਉੱਥੇ ਚਲੇ ਜਾਂਦੇ ਆ। ਨੈਸ਼ਨਲ ਰਿਟੇਲ ਫੈਡਰੇਸ਼ਨ ਆਰਗੇਨਾਈਜੇਸ਼ਨ ਜਿਹੜੀ ਰਿਟੇਲ ਥੈਫਟ ਕਾਸਟ ਰਿਟੇਲਰਸ ਕਹਿੰਦੇ ਆ ਵੀ ਉਹਨਾਂ ਦੀ 7,20,000 ਹੈਗੀ ਆ ਉਹਨਾਂ ਦੀ $1 ਬਿਲੀਅਨ ਦੀ ਸੇਲਸ ਦੇ ਪਿੱਛੇ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਫਿਗਰ ਹੈਗਾ ਆ। ਸੋ ਸਰੋਤਿਓ, ਇੱਥੇ ਹੀ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਕੁਛ ਕੁ ਆਪਾਂ ਇਕੋਨਮੀ ਦੀਆਂ ਗੱਲਾਂ ਕਰਾਂਗੇ, ਕੀ ਕੁਝ ਵਾਪਰ ਰਿਹਾ ਰੀਅਲ estate ਦੇ ਵਿੱਚ, ਸਟਾਕ ਮਾਰਕੀਟ ਦੇ ਵਿੱਚ, ਮੌਰਗੇਜ ਇੰਟਰਸਟ ਨੂੰ ਲੈ ਕੇ। ਸੋ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਅੱਜ ਸਾਡੇ ਨਾਲ ਸਪੈਸ਼ਲ ਪ੍ਰੋਗਰਾਮ ਜ਼ੈਂਡਰ ਮੌਰਗੇਜ ਤੋਂ ਮੋਹਨ ਸਿੰਘ ਚੀਮਾ ਹੁੰਦੇ ਆ। ਟੈਕਨੀਕਲ ਇਸ਼ੂਜ਼ ਕਰਕੇ ਆਪਾਂ ਉਹਨਾਂ ਨੂੰ ਕਨੈਕਟ ਨਹੀਂ ਕਰ ਸਕੇ। ਜੇ ਕਿਸੇ ਨੇ ਵੀ ਘਰ ਲੈਣਾ ਆ ਕੈਲੀਫੋਰਨੀਆ ਦੇ ਵਿੱਚ, ਇੰਡੀਆਨਾ 'ਚ, ਵਾਸ਼ਿੰਗਟਨ ਸਟੇਟ 'ਚ ਜਾਂ ਲੋਨ ਕਰਵਾਉਣਾ ਆ ਤਾਂ ਤੁਸੀਂ ਜ਼ੈਂਡਰ ਮੌਰਗੇਜ ਦੇ ਮੋਹਨ ਸਿੰਘ ਚੀਮਾ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ 5598255555 ਇਹ ਨੰਬਰ ਹੈਗਾ। ਸੋ ਆਪਾਂ ਕੁਛ ਕੁ ਇਕੋਨਮੀ ਦੇ ਨਾਲ, ਰੀਅਲ estate ਦੇ ਨਾਲ ਰਿਲੇਟਡ ਜੇ ਗੱਲਾਂ ਬਾਤਾਂ ਕਰੀਏ
ਤੇ ਕਹਿੰਦੇ ਵੀ ਜਿਹੜੇ ਹੋਮ ਬਾਇਰਸ ਆ ਉਹਨਾਂ ਨੇ ਹੁਣ ਬਹੁਤ ਰਸ਼ ਇੱਕ ਤਰ੍ਹਾਂ ਦੇ ਨਾਲ ਪਾ ਦਿੱਤਾ ਆ ਘਰ ਖਰੀਦਣ ਦੇ ਲਈ। ਇਹਦੇ ਨਾਲ ਘਰਾਂ ਦੀਆਂ ਪ੍ਰਾਈਸਾਂ ਹੋਰ ਉੱਪਰ ਚਲ ਗਈਆਂ ਕਿਉਂਕਿ ਇੰਟਰਸਟ ਰੇਟ ਉੱਪਰ ਨੂੰ ਜਾ ਰਿਹਾ ਤੇ ਅੱਜ ਫੈਡ ਡਿਸਾਈਡ ਕਰ ਸਕਦਾ ਕਿੰਨਾ ਕੁ ਇੰਟਰਸਟ ਰੇਟ ਉਹਨਾਂ ਨੇ ਹੋਰ ਅਪ ਕਰਨਾ ਆ। 0.5% ਤਾਂ ਸਾਰੇ ਲਗਭਗ ਜਿਹੜੀਆਂ ਖਬਰਾਂ ਉਹ ਆਏ ਰਹੀਆਂ ਹੈਗੀਆਂ। ਤੇ ਉਸ ਤੋਂ ਪਹਿਲਾਂ ਜਿਹੜੇ ਲੋਕ ਆ ਜਿਨ੍ਹਾਂ ਨੇ ਘਰ ਖਰੀਦਣਾ ਆ ਉਹ ਲੌਕ ਕਰਨਾ ਚਾਹੁੰਦੇ ਹੈਗੇ ਆ। ਅੱਜ ਦੀ ਰੇਟ ਦੇ ਵਿੱਚ 5% ਦੇ ਕਰੀਬ 30 ਸਾਲਾਂ ਵਾਲਾ ਲੋਨ ਚੱਲ ਰਿਹਾ ਹੈਗਾ। ਸੋ ਅੱਜ ਵਾਲ ਸਟਰੀਟ ਜਰਨਲ ਦੀ ਇਹ ਮੇਨ ਨਿਊਜ਼ ਸੀ ਵੀ ਜਿਹੜੇ ਹੋਮ ਬਾਇਰਸ ਆ ਉਹਨਾਂ ਉਹ ਦੇ ਰਸ਼ਡ ਇਨ ਐਜ਼ ਦਾ ਮਾਰਗੇਜ ਰੇਟਸ ਰੋਜ਼। ਸੋ ਪਹਿਲਾਂ ਲੋਕ ਜਿਹੜੇ ਆ ਉਸ ਨੂੰ ਲੌਕ ਕਰਨਾ ਚਾਹੁੰਦੇ ਆ ਰੇਟ ਨੂੰ ਤਾਂ ਕਿ ਹੋਰ ਉੱਪਰ ਨਾ ਚਲੇ ਗਏ। ਯਾਹੂ ਫਾਈਨੈਂਸ ਵਾਲੇ ਵੀ ਅਨਾਉਂਸ ਕਰ ਰਹੇ ਆ ਵੀ ਫੈਡ ਉੱਦਾਂ ਦੀ ਚੀਜ਼ ਕਰਨ ਜਾ ਰਿਹਾ ਜਿਹੜਾ ਕਿ 2 ਦਹਾਕਿਆਂ ਦੇ ਵਿੱਚ ਨਹੀਂ ਹੋਇਆ ਹੈਗਾ। ਕਹਿੰਦੇ ਵੀ ਇੱਕਦਮ ਜਿਹੜਾ ਆ 0.5% ਰੇਟ ਇਨਕਰੀਜ਼ ਹੋਊਗਾ। ਲਾਸਟ ਟਾਈਮ ਜਦੋਂ ਹੋਇਆ ਸੀ 20 ਸਾਲ ਪਹਿਲਾਂ ਕਹਿੰਦੇ ਲਗਭਗ ਹੋਇਆ ਸੀਗਾ। ਇਨਫਲੇਸ਼ਨਰੀ ਇੰਬੈਲੈਂਸ ਹੋ ਚੁੱਕਾ ਆ। ਫੈਡ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਇਹ ਕਿਹਾ। ਸੋ ਉਹਨਾਂ ਨੇ ਇੰਟਰਸਟ ਰੇਟ ਘੱਟੋ ਘੱਟ 0.5% ਇਨਕਰੀਜ਼ ਕਰਨਾ ਤਾਂ ਕਿ ਟਾਰਗੇਟ ਉਹਨਾਂ ਦਾ ਜਿਹੜਾ 6.5% ਦੇ ਕਰੀਬ ਹੈਗਾ ਆ। ਸੈਨ ਫਰਾਂਸਿਸਕੋ ਫੈਡ ਪ੍ਰੈਜ਼ੀਡੈਂਟ ਮੈਰੀ ਡੇਲੀ ਉਹਨਾਂ ਨੇ ਵੀ ਸੁਜੈਸਟ ਕੀਤਾ ਵੀ ਹੋਰ ਵੀ ਅਗਰੈਸਿਵ ਮੂਵਸ ਹੋਣਗੇ ਇਸ ਮੀਟਿੰਗ ਤੋਂ ਬਾਅਦ ਵੀ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇੰਟਰਸਟ ਰੇਟ ਵਧਾਇਆ ਜਾਊਗਾ। ਤੇ ਨਿਊਯਾਰਕ ਦੇ ਫੈਡ ਚੀਫ ਉਹ ਇਹ ਕਹਿ ਰਹੇ ਆ ਵੀ ਵੈਰੀ ਅਨਲਾਈਕਲੀ ਫੈਡ ਜਿਹੜਾ ਆ ਉਹ ਇਨਫਲੇਸ਼ਨ ਦੇ ਉੱਤੇ ਕੰਟਰੋਲ ਕਰ ਲੈ ਵਿਦਆਊਟ ਰਿਸੈਸ਼ਨ। ਇਹ ਨਿਊਯਾਰਕ ਦੇ ਜਿਹੜੇ ਫੈਡ ਦੇ ਚੀਫ ਆ ਉਹਨਾਂ ਨੇ ਇਹ ਦੱਸਿਆ ਹੈਗਾ ਆ। ਸੋ ਇਹ ਵੀ ਘਬਰਾਹਟ ਵਾਲੀ ਜਿਹੜੀ ਖਬਰ ਹੈਗੀ ਆ। ਅਗਲੀ ਇੱਕ ਜਿਹੜੀ ਖਬਰ ਵੱਲ ਚਲੀਏ ਇਕੋਨਮੀ ਦੇ ਨਾਲ ਹੀ ਰਿਲੇਟਡ ਜਿਹੜੇ ਸਟਾਕ ਮਾਰਕੀਟਸ ਆ ਉਹਦੀ ਬਾਬਤ ਵੀ ਬਹੁਤ ਸਾਰੇ ਜਿਹੜੇ ਐਕਸਪਰਟਸ ਆ ਉਹ ਕਹਿ ਰਹੇ ਆ ਵੀ ਕਾਫੀ ਜ਼ਿਆਦਾ ਡ੍ਰੌਪ ਹੋਊਗਾ। ਕਈ ਕਹਿ ਰਹੇ ਆ ਵੀ ਥੋੜਾ ਘੱਟ ਡ੍ਰੌਪ ਹੋਊਗਾ ਪਰ ਅਪ੍ਰੈਲ ਦਾ ਮਹੀਨਾ ਬਹੁਤ ਬੁਰਾ ਰਿਹਾ ਸਟਾਕ ਮਾਰਕੀਟ ਦੇ ਲਈ। ਆਪਾਂ ਤੁਹਾਡੇ ਨਾਲ ਇਹ ਡਿਸਕਸ ਕਰਦੇ ਰਹੇ ਆ। ਤੁਸੀਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਜਿਹੜੇ ਸਟਾਕ ਆ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਰਗੜਾ ਲੱਗਾ ਹੈਗਾ ਆ। ਸਟਾਕ ਅੱਜ ਫੇਰ ਥੱਲੇ ਗਏ ਆ ਕਿਉਂਕਿ ਜਿਹੜੀ ਫੈਡ ਦੀ ਮੀਟਿੰਗ ਚੱਲ ਰਹੀ ਆ ਉਸ ਨੂੰ ਦੇਖਣ ਦੇ ਲਈ ਵੀ ਕੀ ਡਿਸੀਜਨ ਹੋਊਗਾ। ਹਜੇ ਤੱਕ ਵੀ ਜਿੱਦਾਂ ਜਾਂ ਬਿਲਕੁਲ ਬਰਾਬਰ ਚੱਲ ਰਹੇ ਆ ਜਾਂ ਬਿਲਕੁਲ ਥੋੜਾ ਜਿਹਾ ਥੱਲੇ ਚੱਲ ਰਹੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਸਟਾਕ ਮਾਰਕੀਟ 'ਚ ਲੋਕਾਂ ਨੇ ਬਹੁਤ ਜ਼ਿਆਦਾ ਜਿਹੜੇ ਪੈਸੇ ਆ ਉਹ ਲੂਜ਼ ਕੀਤੇ ਹੈਗੇ ਆ। ਸੋ ਇੱਕ ਵਾਰੀ ਜਦੋਂ ਡਿਸੀਜਨ ਆਉਂਦਾ ਵੀ ਫੈਡ 0.5% ਰੇਟ ਇਨਕਰੀਜ਼ ਕਰਦਾ, ਕੁਆਟਰ ਕਰਦਾ ਜਾਂ ਉਸ ਤੋਂ ਵੱਧ ਕਰਦਾ ਹੈਗਾ, ਇਹ ਥੋੜੇ ਸਮੇਂ ਦੇ ਵਿੱਚ ਪਤਾ ਲੱਗ ਜਾਣਾ ਆ। ਉਹਦੇ ਉੱਤੇ ਜਿਹੜੀ ਸਟਾਕ ਮਾਰਕੀਟ ਆ ਉਹ ਵੀ ਕਾਫੀ ਦੇਖ ਰਹੀ ਹੈਗੀ ਆ ਵੀ ਕਿਸ ਤਰ੍ਹਾਂ ਇਹ ਚੱਲੂਗਾ। ਅਗਲੀ ਖਬਰ ਜਿਹੜੇ ਘਰ ਖਰੀਦਣ ਵਾਲੇ ਆ ਉਹਨਾਂ ਦੇ ਲਈ ਇੱਕ ਖੁਸ਼ਖਬਰੀ ਵੀ ਹੈਗੀ ਆ। ਬਹੁਤ ਵਧੀਆ ਨਿਊਜ਼ ਆ, ਇਸ ਨੂੰ ਧਿਆਨ ਨਾਲ ਸੁਣ ਲਿਓ। ਤੇ ਜਿਹੜੇ ਵੀ ਤੁਹਾਡੇ ਰੀਅਲਟਰ ਆ ਖਾਸ ਕਰਕੇ ਜੇ ਜੈਂਡਰ ਮਾਰਗੇਜ ਵਾਲੇ ਮੋਹਨ ਸਿੰਘ ਚੀਮਾ ਆ ਉਹਨਾਂ ਤੋਂ ਤੁਸੀਂ ਜ਼ਿਆਦਾ ਇਨਕੁਆਇਰੀ ਲੈ ਲਿਓ। ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੀ ਸਰਕਾਰ ਨੇ ਪਹਿਲੀ ਵਾਰੀ ਇਹ ਪ੍ਰੋਗਰਾਮ ਨਵਾਂ ਸਟਾਰਟ ਕੀਤਾ ਆ। ਜਿਹੜੇ ਫਸਟ ਟਾਈਮ ਹੋਮ ਬਾਇਰਸ ਆ ਉਹਨਾਂ ਨੂੰ ਉਹ ਡਾਊਨ ਪੇਮੈਂਟ ਦੇ ਵਿੱਚ ਹੈਲਪ ਕਰਨਗੇ। ਲਗਭਗ 10% ਤੱਕ ਜਿਹੜੀ ਪਰਚੇਜ਼ ਪ੍ਰਾਈਸ ਆ ਉਹਦੀ ਡਾਊਨ ਪੇਮੈਂਟ 'ਚ ਹੈਲਪ ਕਰਨਗੇ। ਜੇ ਮੰਨ ਲਓ ਵੀ ਤੁਸੀਂ 500,000 ਦਾ ਘਰ ਖਰੀਦ ਰਹੇ ਆ ਤੇ ਜੇ ਤੁਸੀਂ 20% ਡਾਊਨ ਦੇਣਾ ਹੈ, 10% ਤੁਸੀਂ ਦਓਗੇ ਤੇ 10% ਜਿਹੜੀ ਆ ਇਹ ਕੈਲੀਫੋਰਨੀਆ ਵੱਲੋਂ ਤੁਹਾਨੂੰ ਮਿਲੂਗਾ। ਤੇ ਉਹ ਫॉरगिवेबल ਇਕੁਇਟੀ ਬਿਲਡਰ ਲੋਨ ਹੋਊਗਾ। ਉਹਦੇ ਵਿੱਚ ਤੁਹਾਨੂੰ ਜਿਹੜਾ ਉਹ ਲੋਨ ਵਾਪਸ ਨਹੀਂ ਕਰਨਾ ਪਊਗਾ। ਸ਼ਰਤ ਇਹ ਆ ਵੀ ਤੁਸੀਂ ਘਰ ਖਰੀਦ ਕੇ 5 ਸਾਲ ਉਸ ਘਰ ਦੇ ਵਿੱਚ ਰਹੋਗੇ। ਸੋ ਇਹ ਉਹਨਾਂ ਨੇ ਕੰਡੀਸ਼ਨ ਲਾਈ ਆ ਵੀ ਜੇ ਤੁਸੀਂ ਘਰ ਖਰੀਦਦੇ ਆ 10% ਤੁਹਾਨੂੰ ਜਿਹੜੀ ਡਾਊਨ ਪੇਮੈਂਟ ਮਿਲੂਗੀ ਤੇ ਉਹ ਤੁਹਾਡੀ ਜਿਹੜੀ ਆ ਮਾਫ ਹੋ ਜੂਗੀ 5 ਸਾਲਾਂ ਤੱਕ ਜੇ ਤੁਸੀਂ ਘਰ ਦੇ ਵਿੱਚ ਰਹਿੰਦੇ ਹੈਗੇ ਆ। ਸੋ ਇਹਦੇ ਨਾਲ ਬਹੁਤ ਸਾਰੇ ਜਿਹੜੇ ਵਾਇਰਸ ਆ ਉਹ ਆਪਣੇ ਘਰ ਖਰੀਦਣ ਦੇ ਵਿੱਚ ਕਾਮਯਾਬ ਹੋ ਜਾਣਗੇ। ਨਾਨ ਆਕੂਪੈਂਟ ਕੋ-ਬੋਰੋਅਰਸ ਡੂ ਨਾਟ ਕੁਆਲੀਫਾਈ। ਜੇ ਤੁਹਾਡਾ ਕੋਈ ਕੋ-ਬੋਰੋਅਰ ਆ ਨਾਨ ਆਕੂਪੈਂਟ ਹੈਗਾ ਆ ਉਹ ਨਹੀਂ ਕੁਆਲੀਫਾਈ ਹੋਣਾ ਹੈਗਾ। ਸੋ ਇਹ ਇੱਕ ਬਹੁਤ ਵਧੀਆ ਜਿਹੜੀ ਨਿਊਜ਼ ਆਈ ਹੈਗੀ ਆ। ਫॉरगिवेबल ਇਕੁਇਟੀ ਬਿਲਡਰ ਲੋਨ
ਇਹ ਸਿੰਗਲ ਫੈਮਿਲੀ ਹੋਮਸ ਦੇ ਲਈ, 1 ਯੂਨਿਟ ਰੈਜ਼ੀਡੈਂਸ ਦੇ ਲਈ, ਜਿਸ ਤਰ੍ਹਾਂ ਕੰਡੋਮੀਨੀਅਮ ਆ, ਮੈਨੂਫੈਕਚਰਿੰਗ ਹਾਊਸਿੰਗ ਹੈਗੀ ਆ, ਪੀਯੂਡੀ ਆ, ਪਲਾਨਡ ਅਰਬਨ ਡਿਵੈਲਪਮੈਂਟ ਹੋਮਸ ਹੈਗੇ ਆ, ਕੁਛ ਗੈਸਟ ਹਾਊਸਿਸ, ਗ੍ਰੈਨੀ ਯੂਨਿਟਸ ਤੇ ਇਨ-ਲਾ ਕੁਆਟਰਸ ਵੀ ਇਹ ਕੁਆਲੀਫਾਈ ਹੋ ਸਕਦੇ ਹੈਗੇ ਆ। ਜ਼ੀਲੋ ਦੇ ਮੁਤਾਬਕ ਕੈਲੀਫੋਰਨੀਆ ਦੀ ਹਾਊਸਿੰਗ ਮਾਰਕੀਟ ਮੋਸਟ ਵੈਲੂਏਬਲ ਆ ਪੂਰੇ ਮੁਲਕ ਦੇ ਵਿੱਚ, ਜਿਹਦੀ ਟੋਟਲ ਵੈਲਿਊ ਇਸ ਟਾਈਮ $9.24 ਟ੍ਰਿਲੀਅਨ ਆ ਦਸੰਬਰ ਤੱਕ। ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰ ਦੇ ਮੁਤਾਬਕ ਟ੍ਰਾਡੀਸ਼ਨਲ ਹਾਊਸਿੰਗ ਅਫੋਰਡੇਬਲ ਇੰਡੈਕਸ ਜਿਹੜਾ HAI ਹੈਗਾ ਆ, ਜਿਹਦੇ ਨਾਲ ਪਰਸੈਂਟੇਜ ਆਫ ਹੋਮ ਬਾਇਰਸ ਹੂ ਕੈਨ ਅਫੋਰਡ ਪਰਚੇਜ਼ ਦਾ ਹੋਮ, ਉਹ ਕਹਿੰਦੇ ਵੀ 4th ਕੁਆਰਟਰ ਦੇ ਵਿੱਚ 25% ਤੱਕ ਪਹੁੰਚ ਗਿਆ ਹੈਗਾ। ਪਹਿਲਾਂ ਇਹ 24% ਸੀ, ਹੁਣ 25% ਤੱਕ ਪਹੁੰਚ ਗਿਆ ਹੈਗਾ। ਮਾਰਚ 2022 ਤੱਕ ਮੀਡੀਅਨ ਪ੍ਰਾਈਸਿਸ ਸਾਰੇ ਕੈਲੀਫੋਰਨੀਆ ਦੇ ਵਿੱਚ ਪਿਛਲੇ ਸਾਲ ਨਾਲੋਂ ਉੱਪਰ ਗਈਆਂ ਹੈਗੀਆਂ ਆ, ਤੇ ਲਗਭਗ ਕਹਿੰਦੇ ਡਬਲ ਡਿਜਿਟ ਉੱਪਰ ਗਈਆਂ ਹੈਗੀਆਂ, ਤੇ ਬਹੁਤ ਘਰ ਖਰੀਦਣਾ ਜਿਹੜਾ ਆ ਲੋਕਾਂ ਲਈ ਬਹੁਤ ਹੀ ਔਖਾ ਹੋਇਆ ਪਿਆ ਹੈਗਾ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ, ਕੈਲੀਫੋਰਨੀਆ ਸਟੇਟ ਨੇ ਨਵਾਂ ਪ੍ਰੋਗਰਾਮ ਲਾਂਚ ਕੀਤਾ ਹੈ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਆ, ਤੁਹਾਡੀ ਡਾਊਨ ਪੇਮੈਂਟ 10% ਉਹ ਹੈਲਪ ਕਰਨਗੇ। ਸ਼ਰਤ ਇਹ ਆ ਵੀ ਤੁਸੀਂ ਉਸ ਘਰ 'ਚ 5 ਸਾਲ ਰਹੋਗੇ, ਤੇ ਉਸ ਤੋਂ ਬਾਅਦ ਉਹ ਤੁਹਾਡਾ ਲੋਨ ਵੀ ਮਾਫ ਕਰ ਦਿੱਤਾ ਜਾਊਗਾ। ਤੇ ਪਰ ਇੱਕ ਹੋਰ ਸ਼ਰਤ ਆ, ਲੋਨ ਉਸ ਹੀ ਮਿਡਲ ਕਲਾਸ ਫੈਮਿਲੀਜ਼ ਨੂੰ ਅਵੇਲੇਬਲ ਹੋਊਗਾ ਜਿਹੜੇ ਉਹ ਕਾਉਂਟੀ ਦੀਆਂ ਐਨੂਅਲ ਜਿਹੜੀ ਮੀਡੀਅਮ ਇਨਕਮ ਆ ਉਹਦੇ ਨਾਲੋਂ 80% ਤੱਕ ਜਿਹੜਾ ਆ ਉਹ ਘੱਟ ਬਣਾਉਂਦੇ ਹੈਗੇ ਆ ਕਾਉਂਟੀ ਦੀ ਐਨੂਅਲ ਮੀਡੀਅਮ ਇਨਕਮ ਨਾਲੋਂ। ਸੋ ਇਹਦੇ ਬਾਰੇ ਕੋਈ ਵੀ ਹੋਰ ਜਾਣਕਾਰੀ ਆ ਉਹ ਤੁਸੀਂ ਕੈਲ HFA ਉਸ ਨੂੰ ਵਿਜ਼ਿਟ ਕਰ ਸਕਦੇ ਹੈਗੇ ਆ। ਉੱਥੇ ਤੁਸੀਂ ਕੈਲੀਫੋਰਨੀਆ ਹਾਊਸਿੰਗ ਫਾਈਨਾਂਸ ਏਜੰਸੀ ਆ, ਉਹਨਾਂ ਦੇ ਵੈਬਸਾਈਟ ਤੇ ਜਾ ਸਕਦੇ ਆ। ਫॉर ਗਿਵੇਬਲ ਇਕੁਇਟੀ ਬਿਲਡਰ ਲੋਨ, ਉਹਦੇ 'ਚ ਪੂਰੀ ਉਹਨਾਂ ਨੇ ਰਿਕੁਆਇਰਮੈਂਟ ਦਿੱਤੀ ਆ। ਬੋਰੋਅਰ ਦੀ ਰਿਕੁਆਇਰਮੈਂਟ ਫਸਟ ਟਾਈਮ ਹੋਮ ਬਾਇਰ ਹੋਣਾ ਚਾਹੀਦਾ ਆ, ਆਕੂਪਾਈ ਉਹਨੂੰ ਪ੍ਰੋਪਰਟੀ ਕਰਨੀ ਪੈਣੀ ਹੈਗੀ ਆ, ਕੈਲ HFA ਬੋਰੋਅਰ, ਹੋਮ ਬਾਇਰ ਐਜੂਕੇਸ਼ਨ ਕਾਉਂਸਲਿੰਗ, ਤੇ ਇੱਕ ਸਰਟੀਫਿਕੇਟ ਵੀ ਉਹਨਾਂ ਨੂੰ ਕੰਪਲੀਟ ਕਰਨਾ ਪਊਗਾ। ਪ੍ਰੋਪਰਟੀ ਰਿਕੁਆਇਰਮੈਂਟ ਜਿਸ ਤਰ੍ਹਾਂ ਮੈਂ ਦੱਸਿਆ ਹੈ, ਸਿੰਗਲ ਫੈਮਿਲੀ, 1 ਯੂਨਿਟ, ਕੰਡੋਮੀਨੀਅਮ ਜਿਹਦੇ 'ਚ ਗੈਸਟ ਹਾਊਸ, ਗ੍ਰੈਨੀ ਯੂਨਿਟ, ਇਨ-ਲਾ ਕੁਆਟਰਸ, ਸਾਰਾ ਕੁਛ ਐਲੀਜੀਬਲ ਹੋ ਸਕਦਾ। ਮੈਨੂਫੈਕਚਰਡ ਹਾਊਸਿੰਗ ਵੀ ਪਰਮਿਟਡ ਆ, ਕੰਡੋਮੀਨੀਅਮਸ ਵੀ ਗਾਈਡਲਾਈਨ ਜਿਹੜੀਆਂ ਫਸਟ ਮੌਰਗੇਜ ਆ ਉਹ ਅਵੇਲੇਬਲ ਹੋਣੀਆਂ ਚਾਹੀਦੀਆਂ। ਇੱਕ ਹੋਰ ਚੀਜ਼ ਇਹਦੇ ਵਿੱਚ ਆ, ਇਹ ਜਿਹੜਾ ਫॉरगिवेबल ਇਕੁਇਟੀ ਬਿਲਡਰ ਲੋਨ ਹੋਣਾ ਆ, ਇਹ 10% ਜਿਹੜਾ ਆ ਤੁਸੀਂ ਪਰਚੇਜ਼ ਪ੍ਰਾਈਸ ਦਾ ਤੁਹਾਨੂੰ ਮਿਲ ਸਕਦਾ ਆ, ਤੇ ਇਹਦਾ ਇੰਟਰਸਟ ਰੇਟ 0 ਹੋਣਾ ਆ। ਸੋ ਇੱਕ ਤਰ੍ਹਾਂ ਦੇ ਨਾਲ ਇਹ ਫ੍ਰੀ ਲੋਨ ਹੀ ਆ, ਸਿਰਫ ਕੰਡੀਸ਼ਨ ਇਹ ਆ ਵੀ ਤੁਸੀਂ 5 ਸਾਲ ਘਰ 'ਚ ਰਹਿਣਾ। ਸੋ ਇਹਦੇ ਬਾਰੇ ਤੁਸੀਂ ਹੋਰ ਵਧੇਰੇ ਜਾਣਕਾਰੀ ਲੈਣ ਦੇ ਲਈ, ਆਪਣੇ ਘਰ ਨੂੰ ਰੀਫਾਈਨਾਂਸ ਕਰਾਉਣ ਦੇ ਲਈ ਜਾਂ ਨਵੇਂ ਖਰੀਦਣ ਲਈ ਤੇ ਲੋਨ ਲੈਣ ਲਈ ਤੁਸੀਂ ਜ਼ੈਂਡਰ ਮੌਰਗੇਜ ਦੇ ਮੋਹਨ ਸਿੰਘ ਚੀਮਾ ਉਹਨਾਂ ਨੂੰ ਕਾਲ ਕਰ ਸਕਦੇ ਹੋ। ਉਹਨਾਂ ਦੇ ਆਫਿਸ ਦੇ ਵਿੱਚ ਇਸ ਟਾਈਮ ਜਿਹੜੇ ਇੰਪਲਾਈਜ਼ ਆ ਉਹਨਾਂ ਦੇ ਉਹ ਕਾਲਾਂ ਲੈ ਰਹੇ ਆ। ਤੇ ਇੱਕ ਵਾਰੀ ਫੇਰ ਉਹਨਾਂ ਦਾ ਟੈਲੀਫੋਨ ਨੰਬਰ ਦੱਸਦੇ ਜਾਈਏ, 5598255555। ਸੋ ਇਹ ਜਿਹੜਾ ਨਵਾਂ ਇਕੁਇਟੀ ਬਿਲਡਰ ਲੋਨ ਪ੍ਰੋਗਰਾਮ ਆ, ਇਹਦੇ ਨਾਲ ਬਹੁਤ ਸਾਰੇ ਜਿਹੜੇ ਖਾਸ ਕਰਕੇ ਸੈਂਟਰਲ ਵੈਲੀ, ਵਿਕਰਸਫੀਲਡ, ਹੋਰ ਜਿਹੜੇ ਏਰੀਏਜ਼ ਆ ਉੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ। ਈਵਨ ਬੇ ਏਰੀਏ 'ਚ ਵੀ ਹੋਊਗਾ। ਸੋ 10% ਅਮਾਊਂਟ ਬਹੁਤ ਹੁੰਦਾ ਹੈਗਾ ਪਰਚੇਜ਼ ਪ੍ਰਾਈਸ ਦਾ, 0% ਇੰਟਰਸਟ, ਤੇ ਤੁਹਾਡਾ ਮਾਫ ਹੋ ਜਾਣਾ 5 ਸਾਲਾਂ ਬਾਅਦ। ਕੁਛ ਕੁ ਸ਼ਰਤਾਂ ਹੈਗੀਆਂ, ਉਹ ਤੁਸੀਂ ਜਾਂ ਤਾਂ ਆਪਣੇ ਰੀਅਲ ਸਟੇਟ ਏਜੰਟ ਨੂੰ ਪੁੱਛ ਲਿਓ, ਜ਼ੈਂਡਰ ਮੌਰਗੇਜ ਵਾਲਿਆਂ ਨੂੰ ਪੁੱਛ ਲਿਓ, ਜਾਂ ਤੁਸੀਂ ਕੈਲੀਫੋਰਨੀਆ ਹਾਊਸਿੰਗ ਫਾਈਨਾਂਸ ਏਜੰਸੀ ਦੇ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ।